ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 8 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਅਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914 ਦੇ ਉੱਤੇ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਲਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਟਰੱਕ ਕੇਅਰ ਸਰਵਿਸ ਜੋ ਕਿ ਟ੍ਰੇਸੀ ਮੰਟੀਕਾ ਸਟਾਕਟਨ ਦੇ ਇਲਾਕਿਆਂ ਦੇ ਵਿੱਚ 24/7 ਰੋਡ ਸਰਵਿਸ ਪ੍ਰੋਵਾਈਡ ਕਰਦੇ ਨੇ। ਤੁਹਾਡਾ ਟਰੱਕ ਖਰਾਬ ਹੈ, ਟ੍ਰੇਲਰ ਖਰਾਬ ਹੈ, ਵੈਲਡਿੰਗ ਰਿਪੇਅਰ ਦਾ ਕੰਮ ਹੈ, ਟਰੱਕ ਟ੍ਰੇਲਰ ਰਿਪੇਅਰ, ਨਵੇਂ ਪੁਰਾਣੇ ਟਾਇਰ, ਫਿਊਲ ਡਿਲੀਵਰੀ, ਬ੍ਰੇਕ, ਸ਼ੌਕਸ, ਇਹ ਸਾਰਾ ਕੁਛ ਔਨ ਰੋਡ ਆ ਕੇ ਜਾਂ ਤੁਹਾਡੇ ਯਾਰਡ ਦੇ ਵਿੱਚ ਆ ਕੇ ਮਦਦ ਕਰ ਸਕਦੇ ਨੇ। ਕਾਲ ਬਿੰਦਾ ਟਿੱਬਾ 2099368644। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਕੱਲ ਸ਼ਾਮੀ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਯੂਐਸ ਦੀ ਸੁਪਰੀਮ ਕੋਰਟ ਨੇ ਇੱਕ ਜਿਹੜਾ ਫੈਸਲਾ ਆਇਆ, ਬਹੁਤ ਵੱਡਾ ਫੈਸਲਾ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਦਿੱਤਾ ਹੈ, ਜਿਹਦੇ ਵਿੱਚ ਉਹਨਾਂ ਦਾ ਇਹ ਆ ਵੀ ਜਿਹੜਾ ਏਲੀਅਨ ਐਨੀਮੀਜ਼ ਐਕਟ ਯੂਜ਼ ਕੀਤਾ ਜਾ ਰਿਹਾ ਹੈਗਾ ਡਿਪੋਰਟੇਸ਼ਨ ਦੇ ਲਈ, ਖਾਸ ਕਰਕੇ ਜਿਹੜੇ ਲੋਕ ਗੈਂਗਸਟਰ ਆ ਜਾਂ ਕ੍ਰਿਮੀਨਲ ਹੈਗੇ ਆ, ਉਹ ਬਿਲਕੁਲ ਠੀਕ ਹੈਗਾ ਆ। ਸੋ ਉਹਦੇ ਨਾਲ ਜਿਹੜਾ ਇੱਕ ਗਾਰਸੀਆ ਦਾ ਕੇਸ ਸੀ, ਬਹੁਤ ਜ਼ਿਆਦਾ ਇੰਪੋਰਟੈਂਟ ਸੀ, ਜਿਹਦੇ ਵਿੱਚ ਇੱਕ ਜੋ ਜੱਜ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ, ਜੱਜ ਜੇਮਸ ਬੋਸਬਰਗ ਨੇ, ਵੀ ਕੱਲ ਦੁਪਹਿਰੇ 12 ਵਜੇ ਤਾਈਂ ਉਸ ਨੂੰ ਵਾਪਸ ਲਿਆਂਦਾ ਜਾਵੇ। ਪਰ ਸੁਪਰੀਮ ਕੋਰਟ ਦੇ ਵਿੱਚ ਇਹ ਜੋ ਕੇਸ ਚਲਾ ਗਿਆ ਸੀ, ਸੋ ਸੁਪਰੀਮ ਕੋਰਟ ਨੇ 4 ਜੱਜ ਇੱਕ ਪਾਸੇ ਸੀ, 3 ਜੱਜ ਇੱਕ ਪਾਸੇ ਸੀ, ਉਹਨਾਂ ਨੇ ਇਹ ਡਿਸੀਜਨ ਦੇ ਦਿੱਤਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੋਲ ਪਾਵਰ ਹੈਗੀ ਆ ਲੋਕਾਂ ਨੂੰ ਉਸ ਜਿਹੜਾ 1798 ਦਾ ਵਾਰ ਟਾਈਮ ਲਾ ਆ ਉਹਨੂੰ ਯੂਜ਼ ਕਰਕੇ ਡਿਪੋਰਟ ਕਰਨ ਦੇ ਲਈ, ਜੋ ਕਿ ਆਪਾਂ ਨੂੰ ਪਤਾ ਹੀ ਹੈ ਐਲ ਸੈਲਵਾਡੋਰ ਦੀਆਂ ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਭੇਜਿਆ ਜਾ ਰਿਹਾ ਹੈਗਾ ਆ। ਸੋ ਇਹ ਮੇਨ ਕੇਸ ਵੈਨਜ਼ੂਏਲਾ ਦਾ ਨੈਸ਼ਨਲ ਸੀ, ਗਾਰਸੀਆ ਨਾਮ ਦਾ ਬੰਦਾ, ਜਿਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਆਈਸ ਵਾਲਿਆਂ ਨੇ ਇਹ ਕਿਹਾ ਸੀ ਵੀ ਉਹ ਅਲੈਜਡ ਟ੍ਰੈਨ ਦੀ ਅਰੋਗਾ ਗੈਂਗ ਜਿਹੜਾ ਆ MS-13 ਉਹਦਾ ਮੈਂਬਰ ਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਗਲਤੀ ਵੀ ਮੰਨ ਲਈ ਸੀ ਵੀ ਨਹੀਂ, ਕਲੈਰੀਕਲ ਮਿਸਟੇਕ ਹੋਈ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ ਜੱਜ ਦੇ ਕੋਲ ਹੀਅਰਿੰਗ ਵੀ ਸੀ, ਜੱਜ ਬੋਸਬਰਗ। ਹੁਣ ਉਹਨਾਂ ਨੇ ਜਿਹੜੀ ਇਸ ਕੇਸ ਦੇ ਵਿੱਚ ਜੋ ਡਿਪੋਰਟੇਸ਼ਨ ਦੇ ਕੇਸ ਦੇ ਵਿੱਚ ਹੀਅਰਿੰਗ ਸੀ ਉਹ ਕੈਂਸਲ ਕਰ ਦਿੱਤੀ, ਕਿਉਂਕਿ ਜੋ ਆ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆ ਉਹ ਆ ਗਿਆ ਹੈਗਾ। ਜੀ ਬਿਲਕੁਲ। ਸੋ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਇੱਕ ਕਹਿ ਸਕਦੇ ਹਾਂ ਵੀ ਗੁੱਡ ਨਿਊਜ਼ ਦੇ ਤੌਰ ਦੇ ਉੱਤੇ ਮਿਲੀ ਆ। ਸੋ ਇਸ ਕਾਨੂੰਨ ਦੇ ਤਹਿਤ ਹਰਜੋਤ ਸਿੰਘ ਜੀ, ਹੁਣ ਇਹਨਾਂ ਨੂੰ ਕਿਸੇ ਅਦਾਲਤ ਦੇ ਕੋਲ ਜਾਣ ਦੀ ਲੋੜ ਨਹੀਂ ਪੈਣੀ ਜਦੋਂ ਵੀ ਕਿਸੇ ਨੂੰ ਡਿਪੋਰਟ ਕਰਨਾ ਆ। ਇਸ ਆਧਾਰ ਦੇ ਉੱਤੇ ਚਾਹੇ ਉਹਨਾਂ ਨੂੰ ਸ਼ੱਕ ਆ ਤੇ ਚਾਹੇ ਉਹਨਾਂ ਨੂੰ ਉਹ ਪੁਸ਼ਟੀ ਆ, ਕਿਉਂਕਿ ਇਨਸਾਨ ਦੇ ਕੋਲ ਮੌਕਾ ਨਹੀਂ ਰਹਿਣਾ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦਾ, ਜਿੱਦਾਂ ਆਲਰੇਡੀ ਕੁਛ ਲੋਕਾਂ ਦੇ ਨਾਲ ਇਸ ਦੇ ਤਹਿਤ ਹੋ ਚੁੱਕਾ ਹੈਗਾ ਆ। ਸੋ ਹੀਅਰਿੰਗ ਜਿਹੜਾ ਜੁਡੀਸ਼ਰੀ ਆ ਉਹ ਇਸ ਦੇ ਵਿੱਚੋਂ ਲਾਂਭੇ ਜਿਹੜੀ ਉਹ ਹੋ ਜਾਊਗੀ। ਜਿਹੜਾ ਵੀ 80 ਪੁਆਇੰਟਾਂ ਚੋਂ 6-7 ਜਾਂ 8 ਪੁਆਇੰਟ ਜਿਹਦੇ ਬਣ ਜਾਂਦੇ ਇਹਨਾਂ ਦੀ ਚੈੱਕਲਿਸਟ ਦੇ ਹਿਸਾਬ ਦੇ ਨਾਲ ਇਸ ਪਾਲਿਸੀ ਦੇ ਤਹਿਤ, ਤਾਂ ਉਸ ਨੂੰ ਸਿੱਧਿਆਂ ਜਿਹੜਾ ਉਹ ਫੜ ਕੇ ਉਹਦੇ ਵਾਲ ਮੁੰਨ ਕੇ ਤੇ ਬਸ ਤੁਹਾਡੇ ਸਾਹਮਣੇ ਹੀ ਆ ਵੀ ਜਿੱਦਾਂ ਵੀਡੀਓਜ਼ ਆਉਂਦੀਆਂ ਆ ਅਲ ਸੈਲਵਾਡੋਰ ਦੀਆਂ ਜੇਲ੍ਹਾਂ ਦੇ ਵਿੱਚ ਉਸ ਨੂੰ
ਘੱਲ ਦਿੱਤਾ ਜਿਹੜਾ ਉਹ ਜਾਵੇਗਾ। ਸੋ ਇਹ ਟਰੰਪ ਪ੍ਰਸ਼ਾਸਨ ਦੇ ਲਈ ਬਹੁਤ ਵੱਡੀ ਜਿੱਤ ਆ। ਜਿਹੜਾ ਉਹ ਇਮੀਗ੍ਰੇਸ਼ਨ ਹੁਣ ਕ੍ਰੈਕਡਾਊਨ ਆ ਉਸਨੂੰ ਹੋਰ ਸਖਤ ਕਰ ਸਕਦੇ ਆ, ਕਿਉਂਕਿ ਇਹਦੇ ਨਾਲ ਇਹਨਾਂ ਦੀਆਂ ਹੱਥ ਜਿਹੜੇ ਵੱਜੇ ਸੀਗੇ ਜੱਜ ਬੋਜ਼ਬਰਗ ਨੇ ਬੰਨੇ ਸੀ, ਉਹ ਹੁਣ ਖੁੱਲ ਗਏ ਆ, ਕਿਉਂਕਿ ਸੁਪਰੀਮ ਕੋਰਟ ਨੇ ਇਹਨਾਂ ਨੂੰ ਹੁਣ ਇਸ ਬਾਬਤ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਆ। ਸੋ ਆਪਾਂ ਆਉਂਦੇ ਦਿਨਾਂ ਦੇ ਵਿੱਚ ਇਹ ਸੁਣਾਂਗੇ ਵੀ ਇਸ ਬਾਬਤ ਜਿਹੜੀਆਂ ਤੇਜ਼ੀ ਜਿਹੜੀਆਂ ਹੋਈਆਂ ਆ। ਹੋਰ ਬਹੁਤ ਸਾਰੇ ਜਿਹੜੇ ਗੈਂਗ ਮੈਂਬਰਸ ਆ ਜਾਂ ਜਿਹੜੇ ਕ੍ਰਿਮੀਨਲਸ ਆ, ਉਹਨਾਂ ਨੂੰ ਇਸ ਲਾਅ ਦੇ ਅਧੀਨ ਏਲੀਅਨ ਜਿਹੜਾ ਐਨੀਮੀਜ਼ ਐਕਟ ਆ ਉਸ ਦੇ ਅਧੀਨ ਵੱਧ ਤੋਂ ਵੱਧ ਜਿਹੜੇ ਉਹ ਫੜ ਕੇ ਉਹਨਾਂ ਨੇ ਜਿਹੜੇ ਉਹ ਕੱਢੇ ਆ। ਸੋ ਇਹ ਇਸ ਦੇ ਨਾਲ ਹਰਜੋਤ ਸਿੰਘ ਜੀ ਇੱਕ ਹੋਰ ਵੀ ਇਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜਿੱਤ ਜਿਹੜੀ ਉਹ ਪ੍ਰਾਪਤ ਹੋਈ ਆ। ਟਰੰਪ ਹੁਣਾਂ ਨੇ ਜਿਹੜੇ ਪ੍ਰੋਬੇਸ਼ਨਰੀ ਫੈਡਰਲ EMPLOYEES ਸੀਗੇ ਉਹਨਾਂ ਨੂੰ ਲਾ ਦਿੱਤਾ ਸੀ, ਕੱਢ ਦਿੱਤਾ ਸੀਗਾ ਡੋਜ ਜਦੋਂ ਉਹਦਾ ਕੁਹਾੜਾ ਜਿਹੜਾ ਉਹ ਚੱਲ ਰਿਹਾ ਸੀ। ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੀਆਂ ਅਦਾਲਤਾਂ ਆ ਉਹਨਾਂ ਨੇ ਇਸ ਤੇ ਉਲਟ ਫੈਸਲਾ ਸੁਣਾਇਆ ਸੀ। ਇਹਨਾਂ ਦੇ ਪ੍ਰੋਬੇਸ਼ਨ ਦੇ ਉੱਤੇ ਫੈਡਰਲ EMPLOYEES ਆ ਉਹਨਾਂ ਨੂੰ ਮੁੜ ਦੁਬਾਰਾ ਹਾਇਰ ਕਰਨ ਦੇ ਨਿਰਦੇਸ਼ ਦਿੱਤੇ ਸੀਗੇ, ਪਰ ਸੁਪਰੀਮ ਕੋਰਟ ਨੇ ਇੱਕ ਵਾਰੀ ਫਿਰ ਟਰੰਪ ਪ੍ਰਸ਼ਾਸਨ ਦੀ ਪਿੱਠ ਥਾਪੜਦੇ ਹੋਏ ਉਹ ਕਹਿੰਦੇ ਆ ਵੀ ਟਰੰਪ ਹੁਣੀ ਜਿਹੜੇ ਪ੍ਰੋਬੇਸ਼ਨ ਦੇ ਉੱਤੇ ਫੈਡਰਲ EMPLOYEES ਆ ਉਹਨਾਂ ਨੂੰ ਜਿਹੜਾ ਫਾਇਰ ਕੀਤਾ ਆ, ਉਹ ਫਾਇਰ ਕੀਤਾ ਜਿਹੜਾ ਉਹ ਰਹਿ ਸਕਦੇ ਆ। ਸੋ ਸੁਪਰੀਮ ਕੋਰਟ ਦੇ ਡਿਸੀਜਨ ਦੇ ਨਾਲ ਲੋਅਰ ਕੋਰਟ ਦੇ ਜਿਹੜਾ ਉਹ ਫੈਸਲਾ ਸੀਗਾ ਉਸ ਨੂੰ ਹੁਣ ਬਲੌਕ ਕਰ ਦਿੱਤਾ ਗਿਆ ਆ, ਜਿਸ ਦੇ ਤਹਿਤ 16,000 ਪ੍ਰੋਬੇਸ਼ਨਰੀ EMPLOYEES ਆ ਉਹਨਾਂ ਨੂੰ ਮੁੜ ਦੁਬਾਰਾ ਨੌਕਰੀ ਦੇ ਉੱਤੇ ਰੱਖਣਾ ਸੀ। ਹਾਇਰਡ ਇਹ ਵਿਚਾਰਿਆਂ ਇਹ ਤਾਂ ਹਰਜੋਤ ਸਿੰਘ ਜੀ ਉਹ ਜਿਹੜੀ ਘੜੀ ਦੇ ਪੈਂਡੂਲਮ ਵਰਗਾ ਹਾਲ ਉਹਨਾਂ EMPLOYEES ਦਾ ਹੋ ਗਿਆ। ਉਹਨਾਂ ਨੂੰ ਆਪ ਨਹੀਂ ਪਤਾ ਲੱਗਣਾ ਵੀ ਕੱਲ ਨੂੰ ਸਾਡੇ ਨਾਲ ਉਹਨਾਂ ਦੇ ਨਾਲ ਜਿਹੜਾ ਉਹ ਕੀ ਜਿਹੜਾ ਉਹ ਵਾਪਰਨਾ ਆ। ਦੋ ਜਿਹੜੇ ਲਿਬਰਲ ਜਸਟਿਸ ਆ ਸੋਨੀਆ ਸੋਟੋਮੇਯਰ ਤੇ ਕੇਤਨਜੀ ਬਰਾਊਨ ਜੈਕਸਨ, ਇਹਨਾਂ ਦੋਨਾਂ ਨੇ ਪਬਲਿਕਲੀ ਇਸ ਫੈਸਲੇ ਦੇ ਉਲਟ ਜਿਹੜੀ ਉਹ ਸੀਗੀ। ਸੋ ਪੂਰੀਆਂ ਇੰਪਲੀਕੇਸ਼ਨਸ ਇਸ ਫੈਸਲੇ ਦੀਆਂ ਕੀ ਹੋਣਗੀਆਂ ਇਹਦਾ ਅਜੇ ਕੋਈ ਬਹੁਤਾ ਕਲੀਅਰ ਨਹੀਂ ਹੈਗਾ, ਪਰ ਇਹ ਆ ਵੀ ਹੁਣ ਟਰੰਪ ਪ੍ਰਸ਼ਾਸਨ ਜਿਨ੍ਹਾਂ ਨੇ ਹਜ਼ਾਰਾਂ ਹੀ ਪ੍ਰੋਬੇਸ਼ਨਰੀ ਫੈਡਰਲ EMPLOYEES ਉਹਨਾਂ ਨੂੰ ਕੱਢਿਆ ਹੋਇਆ ਸੀਗਾ, ਉਹਨਾਂ ਨੂੰ ਦੁਬਾਰਾ ਹਾਇਰ ਕਰਨ ਦਾ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਉਹ ਦੁਬਾਰਾ ਹਾਇਰ ਕਰਨ ਦੇ ਉੱਤੇ ਜਿਹੜੀ ਇਹਨਾਂ ਨੇ ਰੋਕ ਲਗਾ ਦਿੱਤੀ ਹੈਗੀ ਆ। ਜੀ, ਸੋ ਬਿਲਕੁਲ ਇਹ ਜਿਹੜਾ ਕੇਸ ਸੀਗਾ ਏਲੀਅਨ ਐਨੀਮੀਜ਼ ਐਕਟ ਜਿਹਨੂੰ ਟਰੰਪ ਐਡਮਿਨਿਸਟ੍ਰੇਸ਼ਨ ਯੂਜ਼ ਕਰ ਰਿਹਾ ਲੋਕਾਂ ਨੂੰ ਡਿਪੋਰਟ ਕਰਨ ਦੇ ਲਈ, 228 ਸਾਲ ਪਹਿਲਾਂ US ਦੀ ਕਾਂਗਰਸ ਨੇ ਪਾਸ ਕੀਤਾ ਸੀ। ਸਿਰਫ 3 ਵਾਰੀ ਯੂਜ਼ ਹੋਇਆ ਇਹ ਲਾਅ ਪਿਛਲੇ 228 ਸਾਲਾਂ ਦੇ ਵਿੱਚ, ਵਰਲਡ ਵਾਰ 1812 ਦੇ ਵਿੱਚ, ਵਰਲਡ ਵਾਰ 1 ਤੇ ਵਰਲਡ ਵਾਰ 2, ਤੇ ਹੁਣ ਇਹ ਚੌਥੀ ਵਾਰੀ ਟਰੰਪ ਐਡਮਿਨਿਸਟ੍ਰੇਸ਼ਨ ਯੂਜ਼ ਕਰ ਰਿਹਾ ਹੈਗਾ ਇਹਨਾਂ ਲੋਕਾਂ ਨੂੰ ਡਿਪੋਰਟ ਕਰਨ ਦੇ ਲਈ। ਪਹਿਲਾਂ ਮੇਰੇ ਤੋਂ ਜੋ ਸੁਪਰੀਮ ਕੋਰਟ ਦੀ ਰੂਲਿੰਗ 4-3 ਕਹਿ ਹੋ ਗਈ ਸੀ, ਐਕਚੁਅਲੀ 5 ਜੋ ਇਹਦੇ ਹੱਕ ਵਿੱਚ ਸੀ, 4 ਜਣੇ ਅਗੇਂਸਟ ਸੀਗੇ। ਸੋ 5 ਜਣਿਆਂ ਨੇ ਕਿਹਾ ਵੀ ਹਾਂ ਟਰੰਪ ਐਡਮਿਨਿਸਟ੍ਰੇਸ਼ਨ ਏਲੀਅਨਸ ਐਨਮੀ ਐਕਟ ਦੇ ਤਹਿਤ ਜੋ ਪ੍ਰੋਸੀਡਿੰਗ ਕਰ ਰਿਹਾ ਉਹ ਠੀਕ ਹੈਗੀਆਂ, ਉਹ ਜਿਹੜਾ ਜੱਜ ਪਹਿਲਾਂ ਰੋਜ਼ਨਬਰਗ ਆ ਉਹਦੇ ਏਰੀਏ ਦੇ ਵਿੱਚ ਨਹੀਂ ਆਉਂਦੀਆਂ ਹੈਗੀਆਂ ਜੀ। ਸੋ ਇਹ ਸੁਪਰੀਮ ਕੋਰਟ ਦੀ ਰੂਲਿੰਗ ਆ, ਬੜੀ ਖਤਰਨਾਕ ਰੂਲਿੰਗ ਆ, ਇਹਦਾ ਬਹੁਤ ਸਾਰਾ ਜਿਹੜਾ ਅਸਰ ਪਊਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸੇ ਮਾਮਲੇ ਦੇ ਵਿੱਚ ਅੱਗੇ ਵਧਦੇ ਜਾਈਏ। ਇਮੀਗ੍ਰੇਸ਼ਨ ਦੀ ਇੱਕ ਹੋਰ ਵੱਡੀ ਖਬਰ ਜਿਹੜੀ ਆ ਰਹੀ ਆ IRS ਦੇ ਨਾਲ ਸੰਬੰਧਿਤ। ਕੁਝ ਦਿਨ ਪਹਿਲਾਂ ਇਹ ਚਰਚਾ ਸੀਗੀ ਵੀ ਆਈਸ ਦੀ ਤੇ IRS ਦਾ ਆਪਸ ਦੇ ਵਿੱਚ ਸਮਝੌਤਾ ਹੋਣ ਜਾ ਰਿਹਾ ਆ, ਪਰ ਕਹਿੰਦੇ ਵੀ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਇੰਟਰਨਲ ਰੈਵਨਿਊ ਸਰਵਿਸ ਉਹ ਕਹਿੰਦੇ ਵੀ ਐਗਰੀਮੈਂਟ ਦੇ ਉੱਤੇ ਪਹੁੰਚ ਚੁੱਕੇ ਆ। ਸੋ ਆਈਸ ਨੂੰ ਹੁਣ ਤੋਂ ਜਿਹੜੇ ਟੈਕਸ ਪੇਅਰ ਇਨਫੋਰਮੇਸ਼ਨ ਆ ਉਸ ਦਾ ਐਕਸੈਸ ਮਿਲ ਜਾਊਗਾ। ਆਈਸ ਵਾਲੇ ਕਹਿੰਦੇ ਵੀ ਇਸ ਦੇ ਨਾਲ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਜਿਨ੍ਹਾਂ ਨੂੰ ਡੈਪੂਟੇਸ਼ਨ ਜਿਨ੍ਹਾਂ ਦੇ ਉੱਤੇ ਲੱਗੀ ਹੋਈ ਆ ਉਹਨਾਂ ਦੀ ਨਿਸ਼ਾਨਦੇਹੀ ਕਰਨ ਦੇ ਵਿੱਚ ਸਾਨੂੰ ਆਸਾਨੀ ਹੋਵੇਗੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕੱਲ ਦੇਰ ਰਾਤ ਨੂੰ ਜਿਹੜਾ ਉਹ ਫਾਈਲ ਕੀਤਾ ਅਦਾਲਤ ਦੇ ਵਿੱਚ, ਜਿਸ ਦੇ ਵਿੱਚ ਕਹਿੰਦੇ ਵੀ ਅਸੀਂ ਕਹਿੰਦੇ ਨਾਲ ਗਾਰਡ ਰੇਲਸ ਵੀ ਜਿਹੜੇ ਉਹ ਕ੍ਰੀਏਟ ਕਰਾਂਗੇ ਤੇ ਇੱਕ ਪ੍ਰੋਸੈਸ ਬਣਾਇਆ ਜਾਊਗਾ ਵੀ ਆਈਸ ਵਾਲੇ ਰਿਕੁਐਸਟ ਕਰਨਗੇ IRS ਨੂੰ ਕੁਝ ਜਿਹੜੇ ਕ੍ਰਿਮੀਨਲ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਦੀ ਹੋਰ ਅੱਗੇ ਵਾਧੂ ਜਾਂਚ ਦੇ ਲਈ, ਜਿਨ੍ਹਾਂ ਨੂੰ ਜਿਹੜੇ ਫੇਲ ਹੋਏ ਨੇ ਜਾਂ ਰਿਫਿਊਜ਼ ਕੀਤਾ ਆ ਉਹਨਾਂ ਨੇ US ਦੇ ਵਿੱਚੋਂ ਨਿਕਲਣ ਦੇ ਲਈ 90 ਦਿਨ ਤੋਂ ਬਾਅਦ ਚ ਵੀ ਜਦ ਜੱਜ ਨੇ ਉਹਨਾਂ ਉੱਤੇ ਡੈਪੂਟੇਸ਼ਨ ਦੇ ਫਾਈਨਲ ਆਰਡਰ ਆਫ ਰਿਮੂਵਲ
ਲਾ ਦਿੱਤੇ ਆ। ਸੋ ਹੁਣ ਕਹਿੰਦੇ ਵੀ ਆਈਸ ਵਾਲੇ IRS ਦੇ ਡਾਟਾਬੇਸ ਦਾ ਸਹਾਰਾ, ਇਨਫੋਰਮੇਸ਼ਨ ਦਾ ਸਹਾਰਾ ਲੈਂਦੇ ਹੋਏ ਉਹਨਾਂ ਲੋਕਾਂ ਤੱਕ ਪਹੁੰਚੇਗੀ ਜਿੱਥੇ ਜਿਨ੍ਹਾਂ ਦੇ ਉੱਤੇ ਫਾਈਨਲ ਆਰਡਰ ਆਫ ਰਿਮੂਵਲ ਲੱਗੇ ਆ। 90 ਦਿਨ ਤੋਂ ਵੱਧ ਦਾ ਵਕਤ ਹੋ ਚੁੱਕਾ ਆ ਤੇ ਉਹ ਅਜੇ ਤੱਕ ਅਮਰੀਕਾ ਨੂੰ ਛੱਡ ਕੇ ਨਹੀਂ ਗਏ, ਤਾਂ ਉਹਨਾਂ ਦੀ ਇਨਫੋਰਮੇਸ਼ਨ ਹੁਣ ਕਹਿੰਦੇ ਵੀ ਇਹ ਟੈਕਸ ਪੇਅਰ ਜਿੱਥੇ ਆਪਾਂ ਟੈਕਸ ਭਰਦੇ ਆ ਉੱਥੋਂ ਜਿਹੜੀ ਹੁਣ ਲਈ ਜਾਊਗੀ। ਕੱਲ ਰਾਤੀ ਹੀ ਇੱਕ ਜਿਹੜਾ ਇਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹਨੂੰ MOU ਆਖ ਦਿੱਤਾ ਜਾਂਦਾ ਆ ਉਹ ਜਿਹੜਾ ਸਾਈਨ ਹੋਇਆ ਹੈਗਾ ਆ। ਸੋ ਟ੍ਰੈਜਰੀ ਡਿਪਾਰਟਮੈਂਟ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਇਤਲਾਹ ਦਿੰਦੇ ਹੋਏ ਦੱਸਿਆ ਆ ਵੀ IRS ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਇਹ MOU ਦੇ ਵਿੱਚ ਐਂਟਰ ਕਰ ਚੁੱਕੇ ਨੇ, ਜਿਹਦੇ ਨਾਲ ਕਹਿੰਦੇ ਇੱਕ ਕਲੀਅਰ ਤੇ ਸਿਕਿਉਰ ਪ੍ਰੋਸੈਸ ਲਾ ਐਨਫੋਰਸਮੈਂਟ ਦੀ ਮਦਦ ਦੇ ਲਈ, ਸਪੋਰਟ ਦੇ ਲਈ ਉਸ ਨੂੰ ਓਕੇ ਕਰ ਦਿੱਤਾ ਗਿਆ ਆ, ਤਾਂ ਜੋ ਇਲੀਗਲ ਇਮੀਗ੍ਰੇਸ਼ਨ ਆ ਉਸ ਨੂੰ ਜਿਹੜਾ ਕੰਬੈਟ ਆ ਉਹ ਕੀਤਾ ਜਾਵੇ। ਸੋ ਇਹ ਇੱਕ ਹਰਜੋਤ ਸਿੰਘ ਜੀ ਪਹਿਲੋਂ ਜਿਹੜੀ ਚਰਚਾ ਸੀਗੀ ਉਹ ਆਪਾਂ ਕਹਿ ਸਕਦੇ ਆ ਵੀ ਇਹ ਹੁਣ ਉਹਨਾਂ ਨੇ ਸਿਰੇ ਜਿਹੜੀ ਉਹ ਚਾੜ ਦਿੱਤੀ ਆ ਤੇ IRS ਤੋਂ ਜਿਹੜਾ ਡਾਟਾ ਆ ਆਈਸ ਵਾਲੇ ਲੈਣਾ ਸ਼ੁਰੂ ਕਰਨਗੇ। ਇਹ ਕੁਝ ਹਫ਼ਤੇ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ, ਕਈ ਸਾਡੇ ਸਰੋਤੇ ਕਹਿੰਦੇ ਸੀ ਵੀ ਇਲੀਗਲ ਬੰਦੇ ਜਾਂ ਅਨਡਾਕੂਮੈਂਟਡ ਬੰਦੇ ਕਿੱਦਾਂ ਟੈਕਸ ਭਰ ਸਕਦੇ ਆ। 11 ਮਿਲੀਅਨ ਦੇ ਕਰੀਬ ਲੋਕ ਆ ਜਿਹੜੇ ਅਨਡਾਕੂਮੈਂਟਡ ਹੈਗੇ, ਜਿਨ੍ਹਾਂ ਨੇ 3 ਨੰਬਰ ਲਿਆ ਹੁੰਦਾ ਹੈਗਾ ਟੈਕਸ ਆਇਡੈਂਟੀਫਿਕੇਸ਼ਨ ਨੰਬਰ, ਉਹ ਉਸ ਦੇ ਤਹਿਤ ਉਹ ਟੈਕਸ ਭਰਦੇ ਸੀ ਕਿਉਂਕਿ ਉਹਨਾਂ ਨੂੰ ਆਸ ਸੀ ਫਿਊਚਰ ਦੇ ਵਿੱਚ ਜੇ ਕਿਤੇ ਕੋਈ ਇਮੀਗ੍ਰੇਸ਼ਨ ਜਾਂ ਲੋਕਾਂ ਨੂੰ ਪੱਕੇ ਕਰਨ ਦੀ ਗੱਲਬਾਤ ਆਉਂਦੀ ਹੈ ਤੇ ਆਪਾਂ ਸ਼ੋਅ ਕਰ ਸਕਦੇ ਵੀ ਦੇਖੋ ਅਸੀਂ ਤਾਂ ਕੰਮ ਕਰਦੇ ਆ, ਟੈਕਸ ਪੇ ਕਰਦੇ ਹੈਗੇ ਆ। ਬਿਲੀਅਨਸ ਆਫ ਡਾਲਰ ਜੋ ਲੋਕ ਆ ਉਹ ਟੈਕਸ ਪੇ ਕਰਦੇ ਹੈਗੇ ਆ। ਇਹਦੇ ਵਿੱਚ ਨਾਲ ਹੀ ਐਡ ਕਰਦਾ ਜਾਈਏ ਹਰਜੋਤ ਸਿੰਘ ਜੀ, ਹੁਣ ਜਿਨ੍ਹਾਂ ਨੂੰ ਰਿਮੂਵਲ ਆਰਡਰ ਲੱਗੇ ਆ ਯਾਨੀ ਕਿ ਉਹ ਅਦਾਲਤਾਂ 'ਚ ਨੇ, ਬਹੁਤਿਆਂ ਨੂੰ ਵਰਕ ਪਰਮਿਟ ਮਿਲਦੇ ਆ। ਜਿਹੜੇ ਉਹ ਵਰਕ ਪਰਮਿਟ ਮਿਲੇ ਹੁੰਦੇ ਆ ਉਹਨਾਂ ਕੋਲ SSN ਵੀ ਹੁੰਦੇ ਆ। ਸੋ ਜਿਨ੍ਹਾਂ ਕੋਲ SSN ਆ ਕੰਮ ਕਰਦੇ ਉਹ ਟੈਕਸ ਵੀ ਜਿਹੜਾ ਉਹ ਭਰਦੇ ਆ। ਸੋ ਜਿਹੜੇ ਬਹੁਤ ਸਾਰੇ ਜਿਹੜੀ ਆਪਣੀ ਕਮਿਊਨਿਟੀ ਦੇ ਲੋਕ ਵੀ ਇਸ ਡਿੱਕੇ ਦੇ ਵਿੱਚ ਆ ਸਕਦੇ ਆ, ਉਹ ਖਾਸ ਕਰਕੇ ਉਹ ਜਿਨ੍ਹਾਂ ਦੇ ਉੱਤੇ ਰਿਮੂਵਲ ਆਰਡਰ ਲੱਗਾ ਆ 90 ਦਿਨ ਤੋਂ ਵੱਧ ਜਿਹੜੇ ਉਹ ਹੋ ਗਏ ਆ। ਹੁਣ ਇਹ ਨਹੀਂ ਇਹਨਾਂ ਨੇ ਇਸ ਦੇ ਵਿੱਚ ਕਲੀਅਰਲੀ ਦੱਸਿਆ ਵੀ ਜੇ 90 ਤੁਹਾਡੇ ਰਿਮੂਵਲ ਆਰਡਰ ਲੱਗੇ ਆ ਤੇ ਜੇ ਤੁਸੀਂ ਅੱਗੇ ਸੁਣਵਾਈ ਲਾਈ ਹੋਈ ਆ ਕਿ ਤਾਂ ਵੀ ਉਹਨਾਂ ਦੇ ਮਗਰ ਇਹਨਾਂ ਨੇ ਜਾਣਾ ਆ, ਜਾਂ ਜਿਨ੍ਹਾਂ ਦੇ ਰਿਮੂਵਲ ਆਰਡਰ ਲੱਗੇ ਆ ਤੇ ਉਹ ਸਿਰਫ ਗਏ ਨਹੀਂ, ਅੱਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਸਿਰਫ ਉਹਨਾਂ ਦੇ ਮਗਰ ਜਾਣਾ ਹੈ, ਜਾਂ ਜਿਨ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਆ ਜਾਂ ਕੋਈ ਕ੍ਰਿਮੀਨਲ ਅਪਰਾਧ ਜਿਹੜਾ ਜਿਸ ਦੇ ਨਾਲ ਜੁੜਿਆ ਹੋਇਆ ਆ ਸਿਰਫ ਉਹਨਾਂ ਦੇ ਮਗਰ ਜਾਣਾ ਆ। ਸੋ ਇਹ ਬੜੀ ਇਹਨਾਂ ਨੇ ਇੱਕ ਵੇਗ ਜੀ ਜਿਹੜੀ ਇੱਕ ਕਹਿ ਦਿੱਤੀ ਆ ਵੀ ਖੁੱਲਾ ਜਿਹਾ ਕੰਮ ਰੱਖਿਆ ਆ, ਇਹ ਕਹਿ ਕੇ ਵੀ ਜਿਨ੍ਹਾਂ ਨੂੰ ਰਿਮੂਵਲ ਆਰਡਰ ਲੱਗੇ ਆ 90 ਦਿਨ ਤੋਂ ਵੱਧ ਹੋ ਗਏ ਆ, US ਨੂੰ ਉਹ ਛੱਡ ਕੇ ਨਹੀਂ ਗਏ, ਉਹਨਾਂ ਦਾ ਜਿਹੜਾ ਡਾਟਾ ਅਸੀਂ IRS ਤੋਂ ਜਿਹੜਾ ਉਹ ਲੈਣਾ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪੋ ਆਪਣੇ ਵਕੀਲਾਂ ਦੇ ਨਾਲ ਸੰਪਰਕ ਕਰੋ, ਇਮੀਗ੍ਰੇਸ਼ਨ ਵਕੀਲਾਂ ਦੇ ਨਾਲ ਸੰਪਰਕ ਕਰੋ ਵੀ ਕੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਜਾਂ ਨਹੀਂ। ਜੀ ਜਿਹੜਾ ਫੈਡਰਲ ਲਾ ਆ US ਦਾ ਉਹ ਇਹ ਬਿਲਕੁਲ ਕਲੀਅਰਲੀ ਕੰਟਰੋਲ ਕਰਦਾ ਵੀ ਜਿਹੜੀ ਟੈਕਸ ਪੇਅਰ ਦੀ ਇਨਫੋਰਮੇਸ਼ਨ ਆ ਉਹਦੇ ਘਰ ਦਾ ਐਡਰੈਸ ਵੀ ਪ੍ਰੋਟੈਕਟ ਕੀਤਾ ਜਾਵੇ, ਉਹਦੀ ਅਰਨਿੰਗਸ ਵੀ, ਤੇ ਉਹ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਫੋਰਮੇਸ਼ਨ ਆ ਹੋਰ ਏਜੰਸੀਜ਼ ਨੂੰ ਨਾ ਦਿੱਤੀ ਜਾਵੇ ਜੀ। ਇਹ ਫੈਡਰਲ ਲਾ ਆ। ਤੁਸੀਂ ਦੇਖਿਆ ਹੋਣਾ ਜਦੋਂ ਪਿਛਲੀ ਵਾਰੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ, ਉਹਨਾਂ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਟਰੰਪ ਉਹਨਾਂ ਦੇ ਜਿਹੜੇ ਟੈਕਸ ਦੇ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ ਤੇ ਬਹੁਤ ਵੱਡਾ ਕੇਸ ਚੱਲਿਆ ਸੀ, ਬਾਅਦ ਚ ਕਿਸੇ ਨੇ ਉਹ ਵਿੱਚੋਂ ਹੀ ਜਿਹੜਾ ਆ ਡਿਸਕਲੋਜ਼ ਕਰ ਦਿੱਤੇ ਸੀ। ਸੋ IRS ਆਫੀਸ਼ੀਅਲਸ ਨੇ ਬਾਰ-ਬਾਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਵੀ ਇਹ ਜਿਹੜਾ ਡਾਟਾ ਆ ਤੁਸੀਂ ਯੂਜ਼ ਨਹੀਂ ਕਰ ਸਕਦੇ ਹੈਗੇ, ਤੇ ਇਹ ਪਰ ਹੁਣ ਉਹਨਾਂ ਨੇ ਡੀਲ ਬਣਾ ਲਈ ਆ ਕਿਉਂਕਿ IRS ਦਾ ਜਿਹੜਾ ਟੌਪ ਦਾ ਲਾਇਰ ਸੀਗਾ ਉਸ ਨੂੰ ਵੀ ਡਿਮੋਟ ਕਰ ਦਿੱਤਾ ਗਿਆ ਕਿਉਂਕਿ ਉਹਦੀ ਜਗ੍ਹਾ ਤੇ ਸਾਬਕਾ ਟਰੰਪ ਉਹਨਾਂ ਦੇ ਇੱਕ ਨੋਮੀਨੀ ਸੀ, ਉਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ। ਨੀਨਾ ਓਲਸਨ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਸੈਂਟਰ ਫॉर ਟੈਕਸਪੇਅਰਸ ਰਾਈਟਸ ਐਂਡ ਏ ਫਾਰਮਰ ਟੌਪ IRS ਆਫੀਸ਼ੀਅਲਸ, ਉਹਨਾਂ ਨੇ ਕਿਹਾ ਵੀ ਇਟ ਇਜ਼ ਅਨਪ੍ਰੈਸੀਡੈਂਟਡ, ਕਦੇ ਇਦਾਂ ਦਾ ਵਾਪਰਿਆ ਨਹੀਂ ਹੈਗਾ ਤੇ ਬੰਦਿਆਂ ਦੀ ਅਮਰੀਕਨ ਸਿਟੀਜ਼ਨਸ ਦੀ ਜਿਹੜੀ ਕਹਿੰਦੇ ਵਿਦਿਨ ਏਜੰਸੀ 'ਚ ਵੀ ਕੋਈ ਇਨਫੋਰਮੇਸ਼ਨ ਨਹੀਂ ਸ਼ੇਅਰ ਕਰ ਸਕਦਾ ਸੀ। ਇਹ ਜਿਹੜੀ ਇਹ ਗੱਲਬਾਤ ਸੀਗੀ IRS ਦੀ। Millions of undocumented workers pay taxes, improving financial outlook, ਇਹ ਨਿਊਯਾਰਕ ਟਾਈਮ ਅੱਜ ਰਿਪੋਰਟ ਕਰ ਰਿਹਾ ਹੈਗਾ, ਜਿਹਦੇ ਵਿੱਚ ਸੋਸ਼ਲ ਸਿਕਿਉਰਿਟੀ ਵੀ ਉਹ ਪੇ ਕਰਦੇ ਹੈਗੇ ਆ। ਤੇ IRS ਹਮੇਸ਼ਾ ਹੀ ਲੋਕਾਂ ਨੂੰ ਕਹਿੰਦਾ ਵੀ ਭਾਈ ਟੈਕਸ ਰਿਟਰਨ ਜੋ ਆ ਉਹ ਆਪਣੇ ਸਬਮਿਟ ਕਰੋ। 9 ਡਿਜਿਟ ਕੋਡ ਜਿਹਨੂੰ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਵੀ ਇੰਡੀਵਿਜੂਅਲ ਟੈਕਸ ਪੇਅਰ ਆਇਡੈਂਟੀਫਿਕੇਸ਼ਨ ਨੰਬਰ ਲੋਕ ਯੂਜ਼ ਕਰ ਲੈਂਦੇ ਹੈਗੇ ਆ। ਸੋ ਇਮੀਗ੍ਰੇਸ਼ਨ ਐਕਟਿਵਿਸਟ ਤੇ ਟੈਕਸ ਲਾਇਰਸ
ਉਹ ਹਮੇਸ਼ਾ ਹੀ ਕਹਿੰਦੇ ਅਸੀਂ IRS ਨੂੰ ਟਰਸਟ ਕੀਤਾ ਵੀ ਉਹ ਸਾਡੀ ਜਿਹੜੀ ਕੌਨਫੀਡੈਂਸ਼ੀਅਲਿਟੀ ਆ ਉਹ ਪ੍ਰੋਟੈਕਟ ਕਰ ਰਹੇ ਹੈਗੇ ਆ। ਪਰ ਹੁਣ ਕਿਉਂਕਿ ਦੋਨਾਂ ਦੇ ਵਿੱਚ ਇਹ ਸਮਝੌਤਾ ਹੋ ਗਿਆ, ਪਰ ਬਹੁਤ ਸਾਰੇ ਜਿਹੜੇ ਇਕਨੋਮਿਸਟ ਆ ਉਹ ਇਹ ਕਹਿ ਰਹੇ ਵੀ ਹੁਣ IRS ਨੂੰ ਲੋਕਾਂ ਨੇ, ਬਹੁਤ ਸਾਰਿਆਂ ਨੇ ਟੈਕਸ ਫਾਈਲ ਕਰਨੇ ਬੰਦ ਕਰ ਦੇਣੇ, ਇਹ ਤਾਂ ਹੈ ਹੀ ਹਰਜੋਤ ਸਿੰਘ ਜੀ, ਇਹ ਤਾਂ ਸਪਸ਼ਟ ਕਿਉਂਕਿ ਉਹਨਾਂ ਨੂੰ ਲੱਗੂਗਾ ਵੀ ਸਾਨੂੰ ਜਿਹੜਾ ਡਿਪੋਰਟ ਕੀਤਾ ਜਾ ਸਕਦਾ ਆ। ਬਿਲਕੁਲ, ਇਹ ਜਿਹੜੀ ਮੈਮੋਰੈਂਡਮ ਦੇ ਵਿੱਚ, ਇਹ ਡੀਲ ਦੇ ਵਿੱਚ ਕਹਿੰਦੇ ਵੀ ਆਈਸ ਨੂੰ ਨਾਮ ਤੇ ਐਡਰੈਸ ਸਬਮਿਟ ਕਰਨ ਦੀ ਇਜਾਜ਼ਤ ਹੋਊਗੀ ਉਹਨਾਂ ਇਲੀਗਲ ਇਮੀਗ੍ਰੈਂਟਸ ਦੀ IRS ਨੂੰ, ਤੇ ਤਾਂ ਜੋ ਕਹਿੰਦੇ ਵੀ ਕ੍ਰਾਸ ਚੈੱਕ ਕਰ ਸਕਣ ਇਮੀਗ੍ਰੈਂਟਸ ਟੈਕਸ ਰੈਕਡ ਦੇ ਨਾਲ, ਤੇ ਉਹ ਪ੍ਰੋਵਾਈਡ ਕੀਤਾ ਜਾਊਗਾ ਇਮੀਗ੍ਰੇਸ਼ਨ ਏਜੰਸੀ ਨੂੰ ਕਰੰਟ ਐਡਰੈਸ ਇਨਫੋਰਮੇਸ਼ਨ ਦੇ ਨਾਲ। ਸੋ ਇਹ ਹੁਣ ਕਹਿੰਦੇ ਵੀ ਕਿਹਾ ਤਾਂ ਉਹਨਾਂ ਨੇ ਇਹ ਆ ਵੀ ਸਿਰਫ ਜਿਹੜੀ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਜੁੜੇ ਆ ਉਹ ਉਹਨਾਂ ਦਾ ਹੀ ਜਿਹੜਾ ਉਹ ਕਰਨਾ ਹੈ, ਪਰ ਅੰਦਰ ਖਾਤੇ IRS ਵਾਲਿਆਂ ਨੂੰ ਇਹ ਵੀ ਡਰ ਆ ਵੀ ਇਹ ਡਾਟਾ ਕਿਸ ਤਰੀਕੇ ਦੇ ਨਾਲ ਇਵੈਂਚੁਅਲੀ ਜਿਹੜਾ ਉਹ ਯੂਜ਼ ਹੋ ਸਕਦਾ ਹੈਗਾ ਆ। ਸੋ IRS ਨੂੰ ਹੁਣ ਆਲਰੇਡੀ ਫਿਕਰ ਪਿਆ ਆ, ਜਿਹੜਾ ਉਦਾਂ ਦਾ ਇਹਨਾਂ ਨੂੰ $80 ਬਿਲੀਅਨ ਮਿਲਣੇ ਸੀਗੇ, ਟਰੰਪ ਹੁਣਾਂ ਨੇ ਉਹਦੇ ਤੇ ਰੋਕ ਹੀ ਲਾ ਦਿੱਤੀ। ਕਹਿੰਦੇ ਵੀ ਆਪਾਂ ਬੰਦੇ ਵੀ ਤੁਹਾਡੀ ਜਿਹੜੇ ਮਹਿਕਮੇ ਚੋਂ ਕੱਢਣੇ ਆ, ਤੇ ਜਿਹੜਾ ਅਮੀਰਾਂ ਦੀ ਕਹਿੰਦੇ ਸੀਗੇ ਵੀ ਆਡਿਟ ਹੋਇਆ ਕਰਨੇ ਆ, ਉਹ ਵੀ ਕੰਮ ਜਿਹੜਾ ਇਹਨਾਂ ਨੇ ਰੋਕ ਦੇਣਾ ਆ। ਇਵੈਂਚੁਅਲੀ ਸਭ ਨੂੰ ਹੀ ਪਤਾ ਵੀ ਫਾਇਦਾ ਇਸ ਚੀਜ਼ ਦਾ ਕਿਸ ਨੂੰ ਹੋਣਾ ਆ, ਤੇ ਸੋ ਟੈਕਸ ਕਲੈਕਸ਼ਨ ਦੇ ਉੱਤੇ ਵੀ ਜਿਹੜਾ ਅਸਰ ਇਸ ਦਾ ਪੈ ਸਕਦਾ। 11 ਮਿਲੀਅਨ ਹਰਜੋਤ ਸਿੰਘ ਜੀ ਕਹਿੰਦੇ ਆ, ਕੋਈ ਇਸ ਤੋਂ ਵੱਧ ਕਹਿੰਦਾ ਹੈ ਨੰਬਰ, ਕੋਈ ਇਸ ਤੋਂ ਘੱਟ ਕਹਿੰਦਾ ਹੈ ਨੰਬਰ। ਸਾਰੇ ਇਸ ਕੈਟਾਗਰੀ ਦੇ ਵਿੱਚ ਤਾਂ ਨਹੀਂ ਆਉਣੇ ਜਿਹੜਾ ਇਹ ਹੋਇਆ ਆ, ਪਰ ਇਹਨਾਂ ਨੇ ਇੱਕ ਰਾਹ ਬਣਾ ਲਿਆ IRS ਤੋਂ ਇਨਫੋਰਮੇਸ਼ਨ ਜਿਹੜਾ ਲੈਣ ਦਾ। ਆਈਸ ਵਾਲਿਆਂ ਨੇ ਇਹ ਕਿੱਦਾਂ ਵਰਤਿਆ ਜਾਊਗਾ, ਕਿਵੇਂ ਵਰਤਿਆ ਜਾਊਗਾ, ਸ਼ੁਰੂਆਤ ਵਿੱਚ ਤਾਂ ਬਹੁਤ ਖਿੱਚੋਤਾਣ ਜਿਹੜੀ ਉਹ ਹੋਣੀ ਹੈ, ਇਵੈਂਚੁਅਲੀ ਕੁਝ ਸਾਲਾਂ ਬਾਅਦ ਜਾ ਕੇ ਪਤਾ ਲੱਗਦਾ ਹੁੰਦਾ ਆ ਵੀ ਕਿਹੜੇ ਬੰਦੇ ਇਹਨਾਂ ਨੇ ਇਹਦੇ ਵਿੱਚ ਰਗੜਤੇ ਤੇ ਕਿਹੜੇ ਜਿਹੜੇ ਅਸਲ ਦੇ ਵਿੱਚ ਕੱਢਣੇ ਸੀਗੇ ਉਹ ਕੱਢੇ ਹੈਗੇ ਆ। ਸੋ ਰਾਸ਼ਟਰਪਤੀ ਟਰੰਪ ਹੁਣਾਂ ਨੇ ਆਪਣੇ ਕੈਂਪੇਨ ਟ੍ਰੇਲ ਦੇ ਵਿੱਚ ਵੀ ਇਹ ਵਾਅਦਾ ਕੀਤਾ ਸੀਗਾ ਵੀ ਉਹ ਹਰ ਇੱਕ ਰਿਸੋਰਸ ਜੋ ਅਵੇਲੇਬਲ ਆ ਉਸ ਦੀ ਵਰਤੋਂ ਕਰਨਗੇ, ਤਾਂ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਉਹ ਮੁਹੱਈਆ ਕਰਾਉਣਗੇ, ਤਾਂ ਜੋ ਜਿਹੜਾ ਡੈਪੂਟੇਸ਼ਨ ਆ, ਮਾਸ ਡੈਪੂਟੇਸ਼ਨ ਐਫਰਟਸ ਉਹਨਾਂ ਦੀ ਪ੍ਰਸ਼ਾਸਨ ਦੁਆਰਾ ਚੱਲ ਰਹੇ ਆ, ਉਹ ਉਸੇ ਤਰੀਕੇ ਦੇ ਨਾਲ ਉਸੇ ਪੱਧਰ ਦੇ ਉੱਤੇ ਚੱਲਦੇ ਰਹਿ ਸਕਣ। ਸੋ ਇਸੇ ਤਰ੍ਹਾਂ ਆਪਾਂ ਕੁਝ ਕੁ ਹੋਰ ਇਮੀਗ੍ਰੇਸ਼ਨ ਦੀਆਂ ਵੀ ਕਰਨੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਪਈ, ਜਿੱਥੇ ਜਿੱਥੇ ਧੱਕਾ ਹੁੰਦਾ ਹੈਗਾ, ਜਿੱਥੇ ਕਿ ਇਮੀਗ੍ਰੇਸ਼ਨ ਵਾਲਿਆਂ ਨੂੰ ਉਹ ਧੱਕਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇੱਦਾਂ ਹੀ ਇੱਕ ਭਾਰਤੀ ਮੂਲ ਦੀ ਬਿਜ਼ਨਸ ਵੂਮਨ ਬੀਬੀ ਜਿਹੜੀ ਆ, ਉਹਦਾ ਨਾਮ ਸ਼ਰੂਤੀ ਚਤੁਰਵੇਦੀ ਕਰਕੇ ਦੱਸਿਆ ਗਿਆ ਆ। ਉਹਨੂੰ ਕਹਿੰਦੇ ਵੀ 8 ਘੰਟੇ ਐਂਕਰੇਜ 에ਅਰਪੋਰਟ ਜੋ ਅਲਾਸਕਾ ਦਾ ਵਿੱਚ ਆ, ਉੱਥੇ ਫੜ ਕੇ ਰੱਖਿਆ ਗਿਆ ਤੇ ਉਹਨੂੰ ਸਟ੍ਰਿਪ ਕੀਤਾ ਗਿਆ ਮੇਲ ਜਿਹੜੇ ਆਈਸ ਦੇ ਏਜੰਟ ਸੀਗੇ। ਕਾਰਨ ਕਿ ਕੋਈ ਫੋਨ ਨਹੀਂ ਯੂਜ਼ ਕਰਨ ਦਿੱਤਾ ਗਿਆ, ਕੋਈ ਰੈਸਟਰੂਮ ਨਹੀਂ ਯੂਜ਼ ਕਰਨ ਦਿੱਤਾ ਗਿਆ 8 ਘੰਟੇ ਲਈ। ਸੋ ਇਹ ਅੱਜ ਇੰਟਰਨੈਟ ਦੇ ਉੱਤੇ ਬਹੁਤ ਖਬਰ ਛਾਈ ਹੋਈ ਹੈਗੀ ਆ ਸ਼ਰੂਤੀ ਚਤੁਰਵੇਦੀ ਦੀ। ਕਾਰਨ ਕੀ ਸੀ ਵੀ ਉਹਦੇ ਜਿਹੜਾ ਹੈਂਡਬੈਗ ਸੀ ਉਹਦੇ ਚ ਪਾਵਰ ਬੈਂਕ ਸੀ, ਉਹਨੂੰ ਲੈ ਕੇ ਦੇਖ ਲਓ ਵੀ ਇੰਨੀ ਜ਼ਿਆਦਾ ਜਿਹੜੀ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਹੈਗੀ ਆ। ਸੋ ਇੰਡੀਅਨ ਐਂਟਰਪ੍ਰੀਨਿਓਰ ਸ਼ਰੂਤੀ ਚਤੁਰਵੇਦੀ ਸੋਸ਼ਲ ਮੀਡੀਆ ਦੇ ਉੱਤੇ ਉਹ ਲਿਖਦੀ ਵੀ ਐਂਕਰੇਜ 에ਅਰਪੋਰਟ ਤੇ ਅਲਾਸਕਾ 'ਚ ਉਹਨੂੰ 8 ਘੰਟੇ ਰੱਖਿਆ ਗਿਆ, ਸਟ੍ਰਿਪ ਕੀਤਾ ਗਿਆ। ਕਹਿੰਦੇ ਭਈ ਚਾਏ ਪਾਣੀ ਕਰਕੇ ਇਹਦੀ ਇੱਕ ਕੋਈ ਏਜੰਸੀ ਹੈਗੀ ਆ, FBI ਨੇ ਵੀ ਉਹਦੀ ਕਹਿੰਦੀ ਇਨਵੈਸਟੀਗੇਸ਼ਨ ਕੀਤੀ ਉੱਥੇ 에ਅਰਪੋਰਟ ਦੇ ਉੱਤੇ, ਲੋਕਲ ਪੁਲਿਸ, 에ਅਰਪੋਰਟ ਸਿਕਿਉਰਿਟੀ, ਸਾਰਾ ਕੁਛ। ਸੋ ਕਹਿੰਦੀ ਵੀ ਕੱਪੜੇ ਵੀ ਮੇਰੇ ਜਿਹੜੇ ਕੋਟ ਵਗੈਰਾ ਸੀ ਉਹ ਲਹਾ ਦਿੱਤੇ ਗਏ ਕਿਉਂਕਿ ਉੱਥੇ ਠੰਡ ਬੜੀ ਸੀ, ਕੋਲਡ ਰੂਮ ਦੇ ਵਿੱਚ ਰੱਖਿਆ ਗਿਆ ਤੇ ਫੋਨ ਵੀ ਨਹੀਂ ਯੂਜ਼ ਕਰਨ ਦਿੱਤਾ ਗਿਆ ਤੇ ਮੇਰੀ ਫਲਾਈਟ ਵੀ ਮਿਸ ਹੋ ਗਈ। ਤੇ ਅਲਟੀਮੇਟਲੀ ਹੁਣ ਇੰਡੀਆ ਦੇ ਜਿਹੜੇ ਮਿਨਿਸਟਰ ਹੈਗੇ ਆ ਉਹਨਾਂ ਨੂੰ ਵੀ ਉੱਥੋਂ ਮੈਸੇਜ ਕੀਤਾ 8 ਘੰਟੇ ਬਾਅਦ ਭਈ ਆਹ ਦੇਖੋ ਕੀ ਕੁਝ ਜਿਹੜਾ ਵਾਪਰ ਰਿਹਾ ਹੈਗਾ ਆ, ਮੇਰਾ ਸਾਰਾ ਕੁਝ ਹੀ ਮੋਬਾਈਲ ਫੋਨ, ਵਾਲਟ, ਸਾਰਾ ਕੁਝ ਉਹਨਾਂ ਨੇ ਲੈ ਲਿਆ। ਕਾਰਨ ਕੀ ਸੀ? ਪਾਵਰ ਬੈਂਕ, ਇੱਕ ਜਿਹੜੀ ਆਪਾਂ ਦੇਖਦੇ ਹਾਂ ਜਿਹੜਾ ਚਾਰਜ ਕਰਨ ਦੇ ਲਈ ਹੁੰਦੀ ਫੋਨ ਦੇ। ਸੋ ਇਹ ਜਿਹੜੇ ਜਦੋਂ ਖਬਰ ਇਹ ਬਾਹਰ ਆਈ ਹੁਣ ਆਪਣੀ ਟਵਿੱਟਰ ਦੇ ਉੱਤੇ ਲਿਖੀ, ਉਹਦੇ ਨਾਲ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਰੌਲਾ ਪਿਆ। ਇੰਡੀਆ ਦੇ ਐਕਸਟਰਨਲ ਅਫੇਅਰ ਮਿਨਿਸਟਰ ਨੂੰ ਲੋਕਾਂ ਨੇ ਕਿਹਾ ਵੀ ਇਨਵੈਸਟੀਗੇਟ ਕਰੋ ਵੀ ਇਹ ਕੀ ਹੋ ਰਿਹਾ, ਵੀ ਸਾਡੇ ਸਿਟੀਜ਼ਨ ਦੇ ਨਾਲ ਅਮਰੀਕਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਗਾ। ਸੋ ਭਾਰਤੀ ਮੂਲ ਦੀ ਇਸ ਬਿਜ਼ਨਸ ਵੀਪੀ ਨੇ ਇਹ ਕਿਹਾ ਵੀ ਭਾਈ ਜੇ ਕਿਸੇ ਨੇ ਹੁਣ ਅਮਰੀਕਾ ਜਾਣਾ ਆ ਧਿਆਨ ਦੇ ਨਾਲ ਹੀ ਜਾਣ, ਤੇ ਮਾੜੀ ਜਿਹੀ ਮਿਸਟੇਕ ਦੇ ਨਾਲ ਤੁਸੀਂ ਦੇਖ ਲਓ ਵੀ ਕੀ ਕੁਝ ਵਾਪਰ ਸਕਦਾ ਹੈਗਾ। ਜੀ ਜੀ ਬਿਲਕੁਲ। ਸੋ ਦੇਖੋ ਇਹ ਜਿਹੜਾ ਕੀ ਹੈਗਾ ਆ, ਇੱਕ ਇਹ ਵੀ ਦੱਸ ਜਾਈਏ ਜਿਹੜੀ
ਸ਼ਰੂਤੀ ਚਤੁਰਵੇਦੀ ਉੱਥੇ ਸੋ ਕਾਲਡ ਇਨਫਲੂਐਂਸਰ ਵੀ ਹੈਗੀ ਆ ਤੇ ਇਹ ਜਿਹੜੀ ਚੀਜ਼ ਕਰਦੀ ਆ। ਸੋ ਇਸ ਦੇ ਨਾਲ ਇਹ ਹੋਇਆ। ਉੱਦਾਂ ਹਰਜੋਤ ਸਿੰਘ ਜੀ ਜਿੱਦਾਂ ਗੱਲ ਹਜਮ ਜੀ ਉੱਦਾਂ ਹੁੰਦੀ ਨਹੀਂ, ਕੋਈ ਹੋਰ ਤਾਰ ਨਾ ਹੋਵੇ ਇਸ ਦੇ ਪਿੱਛੇ ਨਾਲ ਜੁੜੀ ਵੀ ਸ਼ਰੂਤੀ ਚਤੁਰਵੇਦੀ ਇੰਡੀਆ ਦੇ ਲਈ ਕਿਤੇ ਕੁਝ ਹੋਰ ਤਾਂ ਕੰਮ ਨਹੀਂ ਕਰੀ ਜਾਂਦੀ ਸੀਗੀ ਪਾਵਰ ਬੈਂਕ ਦਾ ਬਹਾਨਾ ਲਾ ਕੇ, ਕਿਉਂਕਿ FBI ਦੀ ਇਨਵੈਸਟੀਗੇਸ਼ਨ ਹੋਈ, ਹੋਰ ਬਹੁਤ ਕੁਝ ਜਿਹੜਾ ਉਹ ਨਾਲ ਹੋਇਆ। ਆਪਾਂ ਵੀ ਸਾਰੇ ਜਾਣੇ ਆਉਂਦੇ ਜਾਂਦੇ ਰਹਿੰਦੇ ਆ ਫਲਾਈਟਸ ਦੇ ਉੱਤੇ, ਏਡੀ ਪਾਵਰ ਬੈਂਕ ਦੇ ਕਰਕੇ ਕੰਮ ਚੱਕਰ ਪੈਂਦਾ ਨਹੀਂ, ਕੁਝ ਹੋਰ ਮੈਨੂੰ ਲੱਗਦਾ ਇਹਦੇ ਪਿੱਛੇ ਦਾਲ 'ਚ ਕੁਝ ਕਾਲਾ ਜਿਹੜਾ ਨਾਲ ਹੋ ਸਕਦਾ ਪਰ ਸੋ ਫਾਰ ਜਿੰਨੀਆਂ ਨਿਊਜ਼ ਆਊਟਲੈਟਸ ਆ ਉਹ ਚ ਮੇਬੀ ਵਨ ਸਾਈਡਡ ਸਟੋਰੀ ਹੋਵੇ, ਇਹ ਇੰਡੀਆ ਦੀ ਆਊਟਲੈਟਸ 'ਚ ਆ ਰਹੀਆਂ ਸਾਰੀਆਂ ਖਬਰਾਂ ਨਾ। ਇਹ ਕੋਈ ਇੰਡੀਅਨ ਐਕਸ਼ਨ ਪ੍ਰੋਜੈਕਟ ਦੇ ਵਿੱਚ ਹੈ, ਅਹਿਮਦਾਬਾਦ ਦੀ ਇਹ ਹੈਗੀ ਆ। ਸੋ ਮੋਦੀ ਦੇ ਨਾਲ ਨਾ ਕਿਤੇ ਕਨੈਕਟ ਹੋਇਆ ਹੋਵੇ ਕਿਤੇ ਕੋਈ ਹੋਰ ਕੋਈ ਤਾਰ। ਸੋ ਇਹ ਵੀ ਕੁਝ ਕਹਿ ਨਹੀਂ ਜਿਹੜਾ ਹੋ ਸਕਦੇ ਵੀ ਕਿੱਦਾਂ ਜਿਹੜਾ ਇਸ ਦੇ ਵਿੱਚ ਨਾਲ ਜਿਹੜਾ ਉਹ ਚੱਲ ਰਿਹਾ ਆ। ਚਲੋ ਪਰ ਹੋਇਆ ਮਾੜਾ ਆ, ਇਹ ਆਪਾਂ ਜ਼ਰੂਰ ਕਹਿੰਦੇ ਆ ਵੀ 8 ਘੰਟੇ ਤੱਕ ਇਸ ਤਰੀਕੇ ਨਾਲ ਡਿਟੇਨ ਕਰਨਾ, ਬੰਦੇ ਪੁਲਿਸ ਅਫਸਰਾਂ ਦੇ ਦੁਆਰਾ ਬੀਬੀ ਦੀ ਇਸ ਤਰੀਕੇ ਦੇ ਨਾਲ ਤਲਾਸ਼ੀ ਜਿਹੜੀ ਉਹ ਲਈ ਜਾਣੀ। ਉਹ ਕਹਿੰਦੀ ਵੀ ਮੇਰੇ ਨਾਲ ਰੇਸ਼ੀਅਲ ਪ੍ਰੋਫਾਈਲਿੰਗ ਹੋਈ ਆ, ਉਹਨੇ ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕੀਤੀਆਂ ਆ। ਇੰਡੀਆ ਦੇ ਮੀਡੀਆ ਨੇ ਗੱਲ ਨੂੰ ਹੁਣ ਚੱਕਿਆ ਤਾਂ ਉੱਥੇ ਬਹੁਤ ਹੈਗਾ ਆ, ਪਰ ਇਹ ਇਦਾਂ ਹੀ ਆ ਜੀ। ਇਸ ਟਾਈਮ ਜੋ ਮਾਹੌਲ ਬਣਿਆ ਪਿਆ ਆ, ਉਹ ਕੋਈ ਵੀ ਜਿਹੜਾ ਇਸ ਦੇ ਵਿੱਚ ਰਗੜ ਹੋ ਸਕਦਾ ਆ। ਨਾ ਹੀ ਰਗੜ ਹੋਵੇ ਤਾਂ ਚੰਗੀ ਗੱਲ ਆ, ਪਰ ਕਈ ਰਗੜ ਹੋ ਜਾਂਦੇ, ਕਈ ਜਿਹੜੇ ਉਹ ਬਚ ਜਾਂਦੇ ਆ। ਸੋ ਇਹ ਦੋਨੋਂ ਤਰਫ ਦੀਆਂ ਆਪਾਂ ਨੂੰ ਜਿਹੜੀਆਂ ਸਟੋਰੀਜ਼ ਆ ਉਹ ਦੇਖਣ ਨੂੰ ਮਿਲ ਰਹੀਆਂ ਹੈ। ਪਿਛਲੇ ਹਫ਼ਤੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਟੌਮ ਹੋਮਨ ਉਹਨਾਂ ਦਾ ਜਿਹੜਾ ਛੋਟਾ ਜਿਹਾ ਪਿੰਡ ਆ ਇਹ ਨਿਊ ਜਰਸੀ ਦੇ ਵਿੱਚ, ਉੱਥੇ ਦੇ ਉਸੇ ਟਾਊਨ ਦੇ ਇੱਕ ਬੀਬੀ ਨੂੰ ਤੇ 3 ਉਹਦੇ ਬੱਚਿਆਂ ਨੂੰ ਆਈਸ ਵਾਲਿਆਂ ਨੇ ਚੱਕ ਲਿਆ ਸੀ। ਸੋ ਉਹ ਫਿਰ ਬਹੁਤ ਵੱਡਾ ਵੀਕਐਂਡ ਦੇ ਦੌਰਾਨ ਪ੍ਰੋਟੈਸਟ ਹੋਇਆ, 2 ਮੀਲ ਲੰਮਾ ਪ੍ਰੋਟੈਸਟ ਉਹਦੇ ਘਰ ਦੇ ਬਾਹਰ ਹੋਇਆ, ਜਾਂ ਉਹਦੇ ਇੱਕ ਜਗ੍ਹਾ ਤੋਂ ਤੁਰ ਕੇ ਲੋਕ ਉਹਦੇ ਘਰ ਦੇ ਬਾਹਰ ਗਏ। ਤੇ ਹੁਣ ਇਹ ਖਬਰ ਗਾਰਡੀਅਨ ਮੈਗਜ਼ੀਨ ਰਿਪੋਰਟ ਕਰ ਰਿਹਾ ਵੀ ਉਹ ਹੁਣ ਉਸ ਬੀਬੀ ਨੂੰ ਤੇ ਨਾਲ ਹੀ ਉਹਦੇ ਜਿਹੜੇ 3 ਬੱਚੇ ਸੀ ਉਹਨਾਂ ਨੂੰ ਆਈਸ ਵੱਲੋਂ ਛੱਡ ਦਿੱਤਾ ਗਿਆ ਹੈਗਾ। ਸੋ ਇਮੀਗ੍ਰੇਸ਼ਨ ਵਾਲਿਆਂ ਨੇ ਕਸਟਡੀ 'ਚ ਲਿਆ ਸੀ। ਸੋ ਟੌਮ ਹੋਮਨ ਦੇ ਕਿਹੜੇ ਆਲੋਚਕ ਹੋਣੀ ਹੈ, ਇਹ ਵੀ ਹੁਣ ਮੋਦੀ ਵੀ ਬਣੇ ਫਿਰਦੇ ਆ ਨਾ ਸਾਰੇ ਜਾਣੇ, ਵੀ ਕੋਈ ਮਾੜਾ ਜਿਹਾ ਬੋਲੇ ਤਾਂ ਸਹੀ ਅਸੀਂ ਚੱਕ ਦੇਣੇ ਆ। ਇਹ ਚੀਨ ਦਾ ਸ਼ੀ ਤੇ ਪੁਤਿਨ ਵਾਲਾ ਜਿਹੜੀ ਫੀਲਿੰਗ ਆ ਇਹ ਪੂਰੀ, ਜਿਹੜੇ ਕਈ ਜਿਹੜੇ ਪਾਵਰ ਟ੍ਰਿਪ ਜਿਹਨੂੰ ਕਹਿ ਦਿੰਦੇ ਆ ਵੀ ਉਹ ਵੀ ਕਰ ਦਿੰਦੇ ਆ ਕਈ ਵਾਰੀ। ਇਹਨਾਂ ਨੂੰ ਵੀ ਜਿਹੜਾ ਹਿਸਾਬ ਦੇ ਨਾਲ ਚੱਲਣ ਦੀ ਲੋੜ ਆ, ਵੀ ਤੁਹਾਡੇ ਕੋਲ ਹੋਰ ਬਥੇਰੇ ਅਖਤਿਆਰ ਆ, ਤੁਸੀਂ ਉਹ ਚੀਜ਼ਾਂ ਕਰੋ। ਵੈਸਟ ਕਾਤਰੇ 'ਚ ਇਹਨਾਂ ਦਾ ਜੈਫਰਸਨ ਕਾਊਂਟੀ 'ਚ ਪਿੰਡ ਆ ਜੀ, ਜਿੱਥੇ ਜੰਮੇ ਆ ਟੌਮ ਹੋਮਨ, ਤੇ ਉੱਥੋਂ ਆਉਂਦੇ ਨੇ ਤੇ ਹੁਣ ਕਹਿੰਦੇ ਵੀ ਉਹਨਾਂ ਨੇ ਇਵੈਂਚੁਅਲੀ ਛੱਡ ਦਿੱਤਾ ਹੈਗਾ ਆ ਜੀ। ਤਾਂ ਹੁਣ ਇਹ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਸਿੱਧਾ ਹੀ ਰਸਤਾ ਕਰ ਦਿੱਤਾ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਲਈ। ਤੇ ਲੇਟੈਸਟ ਖਬਰ ਇਹ ਆ ਰਹੀ ਹੈ ਵੀ ਬਜਟ 에ਅਰਲਾਈਨ ਅਵੈਲੋ ਕਰਕੇ ਉਹਨਾਂ ਨੇ ਕੰਟਰੈਕਟ ਸਾਈਨ ਕਰ ਲਿਆ ਆਈਸ ਦੇ ਨਾਲ। ਧੜਾ ਧੜ ਕਹਿੰਦੇ ਅਸੀਂ ਜਿਹੜੀਆਂ ਫਲਾਈਟਾਂ ਆ ਉਹ ਡਿਪੋਰਟੇਸ਼ਨ ਦੀਆਂ ਲੈ ਕੇ ਜਾਵਾਂਗੇ। ਇਹ ਮਈ ਮਹੀਨੇ ਤੋਂ ਸ਼ੁਰੂ ਹੋ ਜਾਣਗੀਆਂ, ਐਰੀਜ਼ੋਨਾ ਤੋਂ ਸਟਾਰਟ ਹੋਣਗੀਆਂ। ਬਹੁਤ ਸਾਰੇ ਲੋਕ ਬਜਟ ਕੈਰੀਅਰ ਅਵੈਲੋ 에ਅਰਲਾਈਨ ਤੇ ਔਖੇ ਵੀ ਆ ਵੀ ਭਾਈ ਤੁਸੀਂ ਕਿਉਂ ਕੰਟਰੈਕਟ ਕੀਤਾ ਹੈਗਾ ਆਈਸ ਵਾਲਿਆਂ ਨਾਲ। ਪਰ ਐਂਡਰਿਊ ਲੈਵੀ ਜੋ CEO ਹੈਗੇ ਆ ਹੂਸਟਨ ਵੇਸਟ 에ਅਰਲਾਈਨ ਦੇ, ਉਹਨਾਂ ਨੇ ਅੱਜ ਕਨਫਰਮ ਕਰ ਦਿੱਤਾ ਵੀ ਅਵੈਲੋ ਕਹਿੰਦੇ ਵੀ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਇਮੀਗ੍ਰੇਸ਼ਨ ਕੰਟਰੋਲ ਤੇ ਐਨਫੋਰਸਮੈਂਟ ਏਜੰਸੀ ਆ ਉਹਨਾਂ ਦੇ ਨਾਲ ਲੌਂਗ ਟਰਮ ਚਾਰਟਰ ਪ੍ਰੋਗਰਾਮ ਉਹਨਾਂ ਨੇ ਸਾਈਨ ਕੀਤਾ ਆ, ਜੋ ਡਿਪੋਰਟੇਸ਼ਨ ਫਲਾਈਟਸ ਐਰੀਜ਼ੋਨਾ ਤੋਂ ਲਗਾਤਾਰ ਮਈ ਮਹੀਨੇ ਸ਼ੁਰੂ ਹੋ ਜਾਣਗੀਆਂ। ਸੋ ਕਹਿੰਦੇ ਪਈ ਉਹਨਾਂ ਦੇ ਬੋਇੰਗ 737-800 ਪਲੇਨਸ ਮੈਸਾ ਗੇਟਵੇ 에ਅਰਪੋਰਟ ਇੱਥੋਂ ਯੂਜ਼ ਕੀਤੇ ਜਾਊਗੇ ਤੇ ਵੱਖ-ਵੱਖ ਮੁਲਕਾਂ ਨੂੰ ਡੋਮੈਸਟਿਕ ਤੇ ਇੰਟਰਨੈਸ਼ਨਲ ਟ੍ਰਿਪਸ ਦੇ ਲਈ ਇਹ 에ਅਰਲਾਈਨ ਦਾ ਕੰਟਰੈਕਟ ਆਈਸ ਦੇ ਨਾਲ ਅੱਜ ਹੋ ਗਿਆ। ਇਸ 에ਅਰਲਾਈਨ ਦੇ CEO ਨੇ ਇਹ ਜਿਹੜਾ ਰਿਪੋਰਟ ਕੀਤਾ ਹੈਗਾ। ਕਹਿੰਦੇ ਇਹਦੇ ਬਾਰੇ ਪਹਿਲਾਂ ਪਤਾ ਲੱਗਾ ਸੀ, ਇਹਨਾਂ ਨੇ ਆਨਲਾਈਨ ਇੱਕ ਜੌਬ ਪੋਸਟਿੰਗ ਕੀਤੀ ਸੀ ਐਰੀਜ਼ੋਨਾ ਦੇ ਆਪਰੇਸ਼ਨ ਦੇ ਲਈ, ਵੀ ਸਾਨੂੰ ਲੋਕਾਂ ਦੀ ਜਿਹੜੀ ਜ਼ਰੂਰਤ ਆ ਡੋਮੈਸਟਿਕ ਇੰਟਰਨੈਸ਼ਨਲ ਟ੍ਰਿਪਸ DHS ਡੈਪੂਟੇਸ਼ਨ ਐਫਰਟਸ ਦੀ ਸਪੋਰਟ ਦੇ ਲਈ ਜਿਹੜੇ ਉਹ ਲੋਕਾਂ ਦੀ ਜ਼ਰੂਰਤ ਜਿਹੜੀ ਉਹ ਚਾਹੀਦੀ ਹੈਗੀ ਆ। ਇੱਕ ਐਡਵੋਕੇਸੀ ਗਰੁੱਪ ਹੈਗਾ ਵਿਟਨੈਸ ਐਟ ਦਾ ਬਾਰਡਰ, ਉਹਨਾਂ ਦੇ ਜਿਹੜੇ ਟੌਮ ਕਾਰਟਰਾਈਟ ਆ ਇਹ ਫਲਾਈਟ ਡਾਟਾ ਐਨਾਲਿਸਟ ਹੈਗੇ ਨੇ, ਇਮੀਗ੍ਰੇਸ਼ਨ ਸਰਕਲਸ ਦੇ ਮੀਡੀਆ ਫੀਡ ਆ, ਸੋਸ਼ਲ ਮੀਡੀਆ ਫੀਡ ਨੂੰ ਜਿਹੜਾ ਉਹ ਦੇਖਦੇ ਆ। ਉਹ ਕਹਿੰਦੇ ਵੀ ਉਹਨਾਂ ਨੂੰ ਅਵੇਅਰ ਨਹੀਂ ਹੈਗਾ ਵੀ ਕੋਈ ਹੋਰ ਕਮਰਸ਼ੀਅਲ 에ਅਰਲਾਈਨ ਆ ਜਿਨ੍ਹਾਂ ਨੇ ਇੱਦਾਂ ਦੀਆਂ ਜਿਹੜੀਆਂ ਫਲਾਈਟਸ ਆ ਉਹ ਆਈਸ ਦੇ ਲਈ ਪ੍ਰੋਵਾਈਡ ਕਰਾਈਆਂ ਹੁਣ ਪਿਛਲੇ 5 ਸਾਲਾਂ ਦੇ ਵਿੱਚ। ਉਹ ਕਹਿੰਦੇ ਵੀ ਉਹ ਫਲਾਈਟਸ ਲਗਾਤਾਰ ਟਰੈਕ ਕਰਦੇ ਨੇ ਤੇ ਕਹਿੰਦੇ ਵੀ ਇਹ ਜਿਹੜਾ ਅਵੈਲੋ ਦਾ ਡਿਸੀਜਨ ਆ ਉਹ ਬੜਾ ਉਹਨਾਂ ਨੂੰ ਅਨਯੂਜੂਅਲ ਜਿਹੜਾ ਉਹ ਲੱਗਾ ਆ।
ਵੀ ਚਾਰਟਰ ਕੰਪਨੀਜ਼ ਜਿਹੜੀਆਂ ਉਹ ਪਬਲਿਕ ਇੱਦਾਂ ਦੀਆਂ ਜਿਹੜੀਆਂ ਫਲਾਈਟਸ ਆ ਉਹ ਨਹੀਂ ਕਰਦੀਆਂ ਹੁੰਦੀਆਂ, ਜ਼ਿਆਦਾਤਰ ਚਾਰਟਰ ਵਾਲੀਆਂ ਹੁੰਦੀਆਂ, ਪਬਲਿਕ ਫਲਾਈਟ ਜਿਹੜੀਆਂ ਉਹ ਕਰ ਰਹੇ ਆ। ਸੋ ਉਹਨਾਂ ਨੂੰ ਤਾਂ ਹੁਣ ਦੇਖੋ ਹਰਜੋਤ ਸਿੰਘ ਜੀ ਮਨੀ ਮਿਲਣੀ ਆ, ਅਗਲੇ ਜਿਨ੍ਹਾਂ ਨੂੰ ਪਤਾ ਹੈ ਵੀ ਜਦੋਂ ਮਰਜ਼ੀ ਬੰਦਾ ਚੱਕ ਕੇ ਬਗੈਰ ਹੀਅਰਿੰਗ ਤੋਂ ਡਿਪੋਰਟ ਕਰਕੇ ਉਹ ਮਾਰਨਗੇ, ਅਗਲੇ ਨੇ ਕਹਿਣਾ ਵੀ ਆਉਣ ਦਿਓ। ਇਹਨਾਂ ਨੇ ਵੀ ਸਸਤੀ ਜੀ 에ਅਰਲਾਈਨ ਲੱਭੀ ਆ ਵੀ ਚੱਲ ਕੋਈ ਨਹੀਂ, ਬਿਠਾ ਕੇ ਹੀ ਜਿਹੜਾ ਉਹ ਫੱਟੇ ਵਾਲੇ ਜਹਾਜ਼ ਦੇ ਵਿੱਚ ਹੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਲੈ ਕੇ ਜਾਇਆ ਜਾਊਗਾ। ਪਰ ਰਾਜਕਵੀਰ ਸਿੰਘ ਜੀ ਬਹੁਤ ਸਾਰੇ ਲੋਕ ਇਸ ਗੱਲ ਤੋਂ ਔਖੇ ਵੀ ਆ, ਕਹਿੰਦੇ ਵੀ ਇਹ ਨਿਊ ਹੈਵਨ ਦੇ ਵਿੱਚ ਇਹਨਾਂ ਦਾ ਜਿਹੜਾ ਹੈੱਡ ਆਫਿਸ ਹੈਗਾ ਆ, ਹਾਂਜੀ, ਕਹਿੰਦੇ ਵੀ ਟਰੈਵਲ ਦਾ ਮਤਲਬ ਇਹ ਹੁੰਦਾ ਵੀ ਟਰੈਵਲ ਸ਼ੁੱਡ ਬੀ ਅਬਾਊਟ ਬ੍ਰਿੰਗਿੰਗ ਪੀਪਲ ਟੂਗੇਦਰ, ਨਾਟ ਟੀਅਰਿੰਗ ਫੈਮਿਲੀਜ਼ ਪਾਰਟ। ਟਰੈਵਲ ਦਾ ਮਤਲਬ ਇਹ ਆ ਵੀ ਤੁਸੀਂ ਪਰਿਵਾਰ ਕੋ ਚੱਲੇ ਆ, ਨਾ ਕਿ ਤੁਹਾਡੇ ਪਰਿਵਾਰ ਤੋੜੇ ਜਾ ਰਹੇ ਆ। ਸੋ ਇੱਕ ਲੋਕਲ ਹੈਗਾ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ, ਉਹਨਾਂ ਨੇ ਆਲਰੇਡੀ ਆਨਲਾਈਨ ਪਟੀਸ਼ਨ ਸ਼ੁਰੂ ਕਰ ਦਿੱਤੀ ਆ ਵੀ ਇਸ 에ਅਰਲਾਈਨ ਦਾ ਬਾਈਕਾਟ ਕੀਤਾ ਜਾਵੇ। ਬਾਈਕਾਟ ਤੁਸੀਂ ਹੁਣ ਜਿੱਦਾਂ ਮਰਜ਼ੀ ਕਰ ਲਓ, ਅਗਲਿਆਂ ਨੇ ਆਈਸ ਵਾਲੇ ਚੱਕ ਕੇ ਉੱਤੇ ਬਿਠਾਉਣੇ, ਉਹਨਾਂ ਨੂੰ ਲੋੜ ਹੀ ਨਹੀਂ ਪੈਣੀ ਦੂਜੇ ਲੋਕਾਂ ਦੀ। ਸੋ ਆਈਸ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਇਹਨਾਂ ਦੇ ਜਿਹੜੇ CEO ਆ ਉਹ ਜਿਹੜਾ ਜ਼ਰੂਰ ਉਹਨਾਂ ਨੇ ਕਨਫਰਮ ਕਰ ਦਿੱਤਾ ਵੀ ਸਾਡਾ ਜਿਹੜਾ ਸਮਝੌਤਾ DHS ਦੇ ਨਾਲ ਹੋ ਗਿਆ। ਹੁਣ ਤੁਸੀਂ ਇਹ ਦੇਖੋ ਵੀ ਬਹੁਤ ਸਾਰੇ ਲੋਕ ਨਾ ਸਰਫੇਸ ਲੈਵਲ ਦੇ ਉੱਤੇ ਦੇਖਦੇ ਆ, ਸਾਰੇ ਜਾਣੇ ਸਰਫੇਸ ਲੈਵਲ ਦੇ ਉੱਤੇ ਦੇਖਦੇ ਆ ਵੀ ਕੀ ਚੱਲ ਰਿਹਾ, ਅਦਾਲਤ ਨੇ ਕੀ ਕਹਿਤਾ, ਪਬਲਿਕਲੀ ਕਿਹੜਾ ਬਿਆਨ ਆ ਗਿਆ, ਪਬਲਿਕਲੀ ਕੀ ਜਿਹੜਾ ਹੋ ਗਿਆ। ਅੰਦਰ ਖਾਤੇ ਦੇਖੋ ਵੀ ਇੱਕ ਚੀਜ਼ ਹੁੰਦਿਆਂ ਸਾਰ ਅਗਲੀ ਨਾਲ ਦੇ ਨਾਲ ਇਨਲਾਈਨ ਪਈ ਹੋਈ ਆ ਜੀ, ਵੀ ਉਧਰ ਅਦਾਲਤ ਨੇ ਅਜੇ ਫੈਸਲਾ ਦਿੱਤਾ ਹੀ ਆ, ਇੱਧਰ ਜਿਹੜੀ ਫਲਾਈਟਾਂ ਜਾਣ ਨੂੰ ਲੈ ਕੇ ਆਲਰੇਡੀ ਉਹਨਾਂ ਦੇ ਸਮਝੌਤੇ ਹੋਏ ਪਏ ਨੇ। ਬਸ ਉਹ ਪਬਲਿਕ ਉਦੋਂ ਹੀ ਕਰ ਰਹੇ ਆ ਜਦੋਂ ਉਹਨਾਂ ਨੂੰ ਪਤਾ ਹੈ ਵੀ ਹਾਂ ਵੀ ਆਹ ਚੀਜ਼ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਆ। ਜਿੱਥੇ ਉਹਨਾਂ ਨੂੰ ਇਹ ਲੱਗਦਾ ਵੀ ਇੱਕ ਥਾਂ ਤੇ ਕਿਤੇ ਡਿੱਕਾ ਆ ਸਕਦਾ, ਉਹਨਾਂ ਨੇ ਉਹਦੇ ਗਾਂਹ ਅੱਗੇ 2-3 ਰਾਹ ਜਿਹੜੇ ਉਹ ਬਣਾ ਕੇ ਰੱਖੇ ਹੈਗੇ ਨੇ। ਸੋ ਇਸ ਵਾਰ ਜਿਹੜਾ ਟਰੰਪ ਪ੍ਰਸ਼ਾਸਨ ਆ, ਅਜੇ 100 ਦਿਨ ਨਹੀਂ ਹੋਏ ਉਹਨਾਂ ਦੇ ਜਿਹੜੇ ਕਾਰਜਕਾਲ ਨੂੰ, 70 80 75 ਦਿਨ ਜਿਹੜੇ ਉਹ ਹੋਏ ਨੇ। ਤੇ ਤੁਸੀਂ ਦੇਖੋ ਵੀ ਕਿੰਨੀ ਤਿਆਰੀ ਦੇ ਨਾਲ ਇਸ ਸਾਲ ਇਹ 4 ਸਾਲ ਜਿਹੜਾ ਉਹ ਚੱਲਣ ਦੇ ਲਈ ਆ ਰਹੇ ਆ। ਉਹ ਇਨਫੈਕਟ ਤਾਂ ਅਗਲੇ 4 ਸਾਲਾਂ ਦੀ ਵੀ ਤਿਆਰੀ ਉਹਨਾਂ ਦੀ ਇਸ ਗੱਲੋਂ ਆ, ਆਪਣੇ ਬੰਦਿਆਂ ਨੂੰ ਉਹ ਕਹਿ ਰਹੇ ਅੰਦਰ ਖਾਤੇ, ਉਹ ਵੀ ਤਿਆਰੀ ਚੱਲ ਰਹੀ ਹੋਊਗੀ ਵੀ ਇਹ ਦੇਖੋ ਵੀ ਮੇਰੇ ਕਿਤੇ ਨਾ ਕਿਤੇ 4 ਸਾਲ ਹੋਰ ਐਕਸਟੈਂਡ ਹੋ ਸਕਦੇ ਆ, ਮੈਂ ਤੀਜੀ ਵਾਰ ਰਾਸ਼ਟਰਪਤੀ ਬਣ ਸਕਦਾ ਆ ਜਾਂ ਨਹੀਂ। ਇਹਨਾਂ ਦੇ ਦੁਆਰਾ ਇਹ ਵੀ ਗੱਲ ਨੂੰ ਆਲਰੇਡੀ ਜਿਹੜਾ ਉਹ ਚੁੱਕਣਾ ਸ਼ੁਰੂ ਕੀਤਾ ਜਾ ਸਕਦਾ। ਕਹਿੰਦੇ ਵੀ ਅਮਰੀਕਾ ਦੇਖਣਾ ਚਾਹੁੰਦਾ ਆ ਮੈਚ ਟਰੰਪ ਵਰਸਸ ਓਬਾਮਾ ਦਾ। ਸੋ ਲੈਟਸ ਸੀ ਜਿਹੜਾ ਉਹ ਕੀ ਬਣਦਾ ਆ। ਸੋ ਤੀਜੀ ਟਰਮ ਨੂੰ ਲੈ ਕੇ ਉਹ ਵੀ ਜਿਹੜੇ ਨਾਲ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਉਹ ਕਹਿੰਦੇ ਆ ਵੀ ਕੋਈ ਨਹੀਂ, ਵੇਖਦੇ ਆ ਵੀ ਅੱਗੇ ਕੀ ਜਿਹੜਾ ਇਸ 'ਚ ਬਣਦਾ ਹੈ। ਤੇ ਅੱਜ ਦੀ ਨਿਊਯਾਰਕ ਟਾਈਮ ਇਹ ਵੀ ਰਿਪੋਰਟ ਕਰ ਰਹੀ ਹੈ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ $45 ਬਿਲੀਅਨ ਕਹਿੰਦੇ ਭਈ ਏਮ ਕੀਤਾ ਹੈ ਵੀ ਅਸੀਂ ਸਪੈਂਡ ਕਰਨ ਜਾ ਰਹੇ ਹਾਂ ਇਮੀਗ੍ਰੇਸ਼ਨ ਡਿਟੈਂਸ਼ਨ ਨੂੰ ਐਕਸਪੈਂਡ ਕਰਨ ਦੇ ਲਈ। ਸੋ ਇਹ ਇੱਕ ਬਹੁਤ ਵੱਡਾ ਅਮਾਉਂਟ ਆ। ਨਿਊਯਾਰਕ ਟਾਈਮ ਅੱਜ ਦੀ ਰਿਪੋਰਟ ਕਰ ਰਹੀ ਹੈਗੀ ਆ। ਨਵੇਂ ਕੰਟਰੈਕਟ ਕੋਰਸ ਸਿਵਿਕ ਕਰਕੇ ਇਹ ਜਿਨ੍ਹਾਂ ਦੀਆਂ ਇਹ ਫੈਸਿਲਿਟੀਜ਼ ਆ, ਆਈਸ ਵਾਲੇ ਜਿਹਦੇ ਨਾਲ ਕੰਟਰੈਕਟ ਕਰਦੇ ਆ, ਜਿੱਥੇ ਜੇਲ੍ਹਾਂ 'ਚ ਰੱਖਿਆ ਜਾਂਦਾ ਆ, ਉਹਨਾਂ ਨੇ 5 ਈਅਰ 246 ਮਿਲੀਅਨ ਦਾ ਕੰਟਰੈਕਟ ਸਾਈਨ ਕੀਤਾ ਹੈ ਇੱਕ ਨਵੀਂ ਫੈਸਿਲਿਟੀ ਓਪਨ ਕਰਨ ਦੇ ਲਈ ਦਿੱਲੀ ਟੈਕਸਸ ਦੇ ਵਿੱਚ। ਸੋ ਇਹ $45 ਬਿਲੀਅਨ ਕਹਿੰਦੇ ਆਉਣ ਵਾਲੇ 2 ਸਾਲਾਂ 'ਚ ਹੀ ਖਰਚਿਆ ਜਾਊਗਾ ਡਿਟੈਂਸ਼ਨ ਫੈਸਿਲਿਟੀਜ਼ ਦੇ ਉੱਤੇ, ਟਰਾਂਸਪੋਰਟੇਸ਼ਨ, ਸਿਕਿਉਰਿਟੀ ਗਾਰਡਸ, ਮੈਡੀਕਲ ਸਪੋਰਟ ਤੇ ਅਦਰ ਐਡਮਿਨਿਸਟ੍ਰੇਟਿਵ ਸਰਵਿਸਿਜ਼ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੀ ਜਿਹੜੀ ਬ੍ਰਾਂਚ ਆ ਉਹਦੇ ਲਈ ਇਹ ਯੂਜ਼ ਕੀਤਾ ਜਾਊਗਾ। ਆਪਾਂ ਦੱਸਿਆ ਸੀ ਉਦੋਂ ਟਰਨੀ ਟਿਰਕੇਣਾ ਹੋਣਾ ਦੇ ਨਾਲ ਵੀ $300 ਬਿਲੀਅਨ ਤੋਂ ਵੱਧ ਦਾ ਇਸ ਵਾਰ ਇਹਨਾਂ ਦੀ ਇਮੀਗ੍ਰੇਸ਼ਨ ਇਨਫੋਰਸਮੈਂਟ ਦਾ ਬਜਟ ਇਹਨਾਂ ਨੇ ਜਿਹੜਾ ਉਹ ਰੱਖਿਆ ਹੈ। ਉਹ ਪਾਸ ਹੋਇਆ ਕਿ ਨਹੀਂ ਵੱਖਰੀ ਗੱਲ ਆ, ਪਰ ਉਹਨਾਂ ਦੀ ਸਿਫਾਰਿਸ਼ ਸੀਗੀ 350 ਮਿਲੀਅਨ 350 ਬਿਲੀਅਨ, ਮੈਂ ਫਿਰ ਮਿਲੀਅਨ ਕਹਿ ਗਿਆ, $350 ਬਿਲੀਅਨ ਜਿਹੜੀ ਆ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਉੱਤੇ ਖਰਚਣਾ। 45 ਬਿਲੀਅਨ ਤਾਂ ਨਵੀਆਂ ਜਿਹੜੀਆਂ ਇਹਨਾਂ ਨੇ ਜੇਲ੍ਹਾਂ ਜੂਲਾਂ ਬਣਾਉਣ ਦੇ ਉੱਤੇ ਦੇਖੋ ਲਾਉਣ ਜਿਹੜਾ ਉਹ ਜਾ ਰਹੇ ਆ। ਸੋ ਜਸਟ ਇਮੈਜਿਨ ਵੀ ਕਿੱਦਾਂ ਮਨੀ ਜਿਹੜੀ ਇਹਨਾਂ ਨੇ ਇਹ ਸਪੈਂਡ ਕਰਨੀ ਆ। ਇੱਕ ਪਾਸੇ ਨਾਲ ਇਹ ਵੀ ਕਹਿੰਦੇ ਆ ਵੀ ਮਨੀ ਅਸੀਂ ਜਿਹੜੀ ਹੋਰ ਪਾਸਿਓਂ ਬੜੀ ਸੇਵ ਕਰਨੀ ਆ, ਨੌਕਰੀਆਂ ਲੋਕਾਂ ਦੀਆਂ ਧੜਾ ਧੜ ਕੱਢ ਰਹੇ ਆ, ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਆ ਉਥਲ ਪੁਥਲ ਜਿਹੜੀਆਂ ਉਹ ਕਰ ਰਹੇ ਆ, ਦੋਨੋਂ ਤਰਫੋਂ ਹੀ, ਜਿਨ੍ਹਾਂ ਦੀਆਂ ਕੱਢ ਰਹੇ ਆ ਤੇ ਜਿਨ੍ਹਾਂ ਨੂੰ ਅਮਰੀਕਾ ਚੋਂ ਕੱਢ ਰਹੇ ਆ, ਉਹਨਾਂ ਸਾਰਿਆਂ ਦੇ ਨਾਲ ਇਹੀ ਕੁਛ ਚੱਲ ਰਿਹਾ। ਤੇ ਬ੍ਰੇਕ ਦਾ ਪਹਿਲਾਂ ਇੱਕ ਹੋਰ ਇਮੀਗ੍ਰੇਸ਼ਨ ਨਾਲ ਰਿਲੇਟਡ ਆਪਾਂ ਖਬਰ ਸਾਂਝੀ ਕਰੀਏ। ਹੁਣੇ ਜਿਹੜੀ ਰੋਇਟਰਸ ਆ ਉਹਨਾਂ ਨੇ ਅਪਡੇਟ ਕੀਤੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਪਲਾਨ ਕਰ ਰਿਹਾ ਉਹਨਾਂ ਮਾਈਗ੍ਰੈਂਟਸ ਨੂੰ ਫਾਈਨ ਕਰਨ ਦੇ ਲਈ ਜਿਨ੍ਹਾਂ ਦੇ ਕੋਲ ਡਿਪੋਰਟੇਸ਼ਨ ਆਰਡਰ ਲੱਗੇ ਆ, ਜੇ ਉਹ ਨਹੀਂ ਜਾਂਦੇ $998 ਪਰ ਡੇ ਇਹ ਜਿਹੜਾ ਫਾਈਨ ਹੋਊਗਾ ਉਹਨਾਂ ਦੇ ਉੱਤੇ। ਸੋ ਟਰੰਪ ਐਡਮਿਨਿਸਟ੍ਰੇਸ਼ਨ plans to fine migrants under deportation orders
up to $990 a day if they fail to leave United States, and to seize their property if they don't pay. ਇਹ ਆਪਾਂ ਨੂੰ ਪਤਾ ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਬਹੁਤ ਖਾਸ ਕਰਕੇ ਆਪਾਂ ਪੰਜਾਬੀ ਨਹੀਂ ਕਹਿ ਸਕਦੇ, ਪਰ ਸਪੈਨਿਸ਼ ਮੂਲ ਦੇ ਮੈਂ ਵੀ ਬਹੁਤ ਸਾਰੇ ਜਾਣਦਾ ਜਿਨ੍ਹਾਂ ਨੇ ਘਰ ਵੀ ਲਏ ਹੋਏ ਆ, ਬਿਜ਼ਨੈਸਸ ਆ, ਇੱਥੇ 25 30 ਸਾਲ ਤੋਂ ਰਹਿ ਰਹੇ ਆ। ਸੋ ਉਹ ਕਹਿੰਦੇ ਵੀ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਆ ਉਹ ਜ਼ਬਤ ਕੀਤੀ ਜਾਊਗੀ ਜੇ ਉਹ ਨਹੀਂ ਜਾਊਗੇ। ਇਹ ਕਹਿੰਦੇ ਫਾਈਨ ਆ ਰਿਹਾ ਆ ਇੱਕ 1996 ਦਾ ਕਾਨੂੰਨ ਆ, ਉਹਦੇ ਅੰਡਰ ਕਹਿੰਦੇ ਵੀ ਪਹਿਲੀ ਵਾਰ ਇਸ ਨੂੰ 2018 ਦੇ ਵਿੱਚ ਇਨਫੋਰਸ ਕੀਤਾ ਗਿਆ ਸੀ ਡੋਨਲਡ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ, ਤੇ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਇਹ ਜਿਹੜੀਆਂ ਪੈਨਲਟੀਜ਼ ਆ ਉਹ ਰੈਟਰੋਐਕਟਿਵਲੀ ਕਰਨਗੇ। ਕਹਿੰਦੇ ਵੀ ਜਿਹਦੇ ਨਾਲ ਲੋਕਾਂ ਦੇ ਉੱਤੇ ਮਿਲੀਅਨ ਡਾਲਰ ਦਾ ਫਾਈਨ ਬਣ ਜਾਣਾ ਆ, ਉਹ ਤੁਹਾਡੀ ਭਲੀ ਹੋ ਜੇ। ਮਤਲਬ ਸ਼ਿਕੰਜਾ ਇਦਾਂ ਇਸ ਹਿਸਾਬ ਦੇ ਨਾਲ ਸਾਹ ਨਹੀਂ ਲੈਣ ਦੇਣਾ। ਇਹ ਤਾਂ ਟਰੰਪ ਹੋਣਾ ਨੇ ਇਹ ਜਿਹੜਾ ਉਹ ਠਾਣਿਆ ਹੋਇਆ ਵੀ ਆਹ ਜਿਹੜੀ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਲੋਕਾਂ ਨੂੰ ਜਿਹੜਾ ਇਹਨਾਂ ਨੇ CBP ਦੀ ਐਪ ਬਣਾਈ ਨਾ ਭਾਈ, ਸੈਲਫ ਰਿਪੋਰਟ ਕਰ ਲਓ, ਇਹ ਉਸ ਪਾਸੇ ਵੱਲ ਨੂੰ ਧੱਕ ਰਹੇ ਸਾਰਿਆਂ ਨੂੰ। ਸੋ ਰੇਅਰਲੀ ਯੂਜ਼ਡ 1996 law to fine and potentially seize migrant assets। ਸੋ ਇਹਦੇ ਵਿੱਚ ਹੁਣ ਕੋਈ ਸਹੀ ਹੋਊਗਾ ਕਿ ਧੱਕੇ ਦੇ ਨਾਲ ਲੋਕਾਂ ਨੂੰ ਇਸ ਦੇ ਵਿੱਚ ਸ਼ਿਕੰਜਾ ਜਿਹੜਾ ਬਣਾ ਲਿਆ ਜਾਊਗਾ। ਐਜ਼ ਏ ਇਮੀਗ੍ਰੈਂਟ ਭਾਈ ਤੁਹਾਨੂੰ ਸਾਰਿਆਂ ਨੂੰ ਇਹ ਬੜੇ ਕੰਨ ਖੋਲ ਕੇ ਖਬਰਾਂ ਸੁਣਨ ਦੀ ਲੋੜ ਆ। ਅੱਜ ਜੇ ਤੁਹਾਡੀ ਵਾਰੀ ਨਹੀਂ ਆਈ ਤਾਂ ਕੱਲ ਨੂੰ ਵਾਰੀ ਤੁਹਾਡੀ ਵੀ ਆ ਸਕਦੀ ਆ। ਇਹ ਧੱਕਾ ਜਿਹੜਾ ਉਹ ਪੂਰਾ ਹੀ ਚੱਲ ਰਿਹਾ ਹੈ ਇਸ ਟਾਈਮ, ਵੀ ਜਿੱਦਾਂ ਮਰਜ਼ੀ ਜ਼ਬਰਦਸਤੀ ਜਿਹੜਾ ਆ ਕਰਕੇ ਲੋਕਾਂ ਨੂੰ ਬਾਹਰ ਕੱਢਣਾ, ਕੱਲਾ ਬਾਹਰ ਹੀ ਨਹੀਂ ਕੱਢਣਾ। ਹੁਣ ਆਹ ਜਿਹੜੇ ਕਾਨੂੰਨ ਦੇ ਤਹਿਤ ਤੁਹਾਨੂੰ ਫਾਈਨ ਕਰਨਾ ਤੇ ਤੁਹਾਡੀ ਜਿਹੜੀ ਜਾਇਦਾਦ ਆ ਉਸ ਨੂੰ ਆਪਣੇ ਅਧੀਨ ਜਿਹੜਾ ਸਰਕਾਰ ਨੇ ਜਿਹੜਾ ਉਹ ਲੈ ਕੇ ਆਉਣਾ ਆ। ਸੋ ਇਹ ਜਿਹੜੀ ਇਸ ਟਾਈਮ ਜਿਹੜੀ ਇਹ ਚੀਜ਼ ਸਾਹਮਣੇ ਆਈ ਆ, ਰਿਊਟਰਸ ਇਹ ਕਰ ਰਿਹਾ ਆ ਇਸ ਟਾਈਮ ਵੀ ਮਾਈਗ੍ਰੈਂਟਸ ਜਿਹੜੇ ਡੈਪੋਟੇਸ਼ਨ ਆਰਡਰ ਦੇ ਅੰਦਰ ਆ $998 ਯਾਨੀ ਕਿ $1000 ਤਕਰੀਬਨ ਹਰ ਦਿਨ, ਜਿੰਨੀ ਦਿਨ ਤੋਂ ਉਹਨਾਂ ਦੀ ਡੈਪੋਟੇਸ਼ਨ ਲੱਗੀ ਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫਾਈਨ ਪਊਗਾ। ਮੈਂ ਤੇ ਫਿਰ ਇੱਕ ਵਾਰੀ ਕਹਿਣਾ ਚਾਹੁੰਦਾ, ਇਹਨਾਂ ਨੇ ਸਿਰਫ ਇੰਨੀ ਗੱਲ ਲਿਖੀ ਆ, ਇਹ ਨਹੀਂ ਲਿਖਿਆ ਵੀ ਕਿਉਂਕਿ ਬਹੁਤ ਸਾਰਿਆਂ ਦੇ ਉੱਤੇ ਜਦੋਂ ਰਿਮੂਵਲ ਲੱਗ ਜਾਂਦਾ ਹਰਜੋਤ ਸਿੰਘ ਜੀ, ਉਹ ਫਿਰ ਅਗਲੀਆਂ ਅਦਾਲਤਾਂ ਦੇ ਵਿੱਚ ਜਿਹੜੀ ਉਹ ਗੁਹਾਰ ਲਾ ਦਿੰਦੇ ਆ। ਇਹ ਫਾਈਨਲ ਆਰਡਰ ਦੇ ਉੱਤੇ ਆ ਜਾਂ ਕੱਲਾ ਡੈਪੋਟੇਸ਼ਨ ਆਰਡਰ ਦੇ ਉੱਤੇ ਆ। ਸੋ ਇਹ ਇਹਨਾਂ ਨੇ ਕਲੀਅਰ ਨਹੀਂ ਲਿਖਿਆ, ਪਰ ਕਹਿੰਦੇ ਵੀ 1996 ਦਾ ਇਹ ਜਿਹੜਾ ਕਾਨੂੰਨ ਆ ਉਹ ਹੁਣ ਦੂਜੀ ਵਾਰ ਰਾਸ਼ਟਰਪਤੀ ਟਰੰਪ ਆਪਣੇ ਇਸ ਕਾਰਜਕਾਲ ਦੇ ਵਿੱਚ ਵਰਤਣ ਜਿਹੜਾ ਉਹ ਜਾ ਰਹੇ ਆ। ਦੂਜੇ ਕਾਰਜਕਾਲ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ 2018 ਦੇ ਵਿੱਚ ਇਸ ਨੂੰ ਜਿਹੜਾ ਉਹ ਵਰਤਿਆ ਸੀ, ਜਿਸ ਦੇ ਨਾਲ ਮਾਈਗ੍ਰੈਂਟਸ ਦੀ ਪ੍ਰਾਪਰਟੀ ਤੱਕ ਨੂੰ ਵੀ ਜਿਹੜਾ ਉਹ ਸੀਜ਼ ਕੀਤਾ ਜਾਊਗਾ ਜੇ ਉਹ ਫਾਈਨ ਨਹੀਂ ਦਿੰਦੇ। ਤੇ ਇਹਨਾਂ ਨੇ ਇਹ ਕਿਹਾ ਵੀ ਇਹ ਜਿਹੜੀਆਂ ਪੈਨਲਟੀਜ਼ ਆ ਯਾਨੀ ਫਾਈਨਸ ਆ ਰੈਟਰੋਐਕਟਿਵ ਹੋਣਗੇ, ਯਾਨੀ ਕਿ ਜਦੋਂ ਤੋਂ ਉਹਨਾਂ ਦੇ ਉੱਤੇ ਡੈਪੋਟੇਸ਼ਨ ਆਰਡਰ ਲੱਗਾ ਉਸ ਦਿਨ ਤੋਂ ਫਾਈਨ ਨੂੰ ਜਿਹੜਾ ਉਹ ਜਮ੍ਹਾਂ ਕੀਤਾ ਜਾਊਗਾ। ਕਈ ਲੋਕਾਂ ਦੇ ਉੱਤੇ ਮਿਲੀਅਨ ਡਾਲਰ ਤੱਕ ਦਾ ਜਿਹੜਾ ਫਾਈਨ ਆ ਉਹ ਹੋ ਸਕਦਾ ਹੈਗਾ। ਜਿਹੜੀ ਇਲੋਨ ਮਸਕ ਉਹਨਾਂ ਦੀ ਡੋਜ ਡਿਪਾਰਟਮੈਂਟ ਆ, ਉਹ ਕਹਿੰਦੇ ਵੀ ਜਿਹੜਾ ਇਮੀਗ੍ਰੇਸ਼ਨ ਅਸਾਈਲਮ ਇੱਕ ਤਰ੍ਹਾਂ ਦਾ ਡਿਜ਼ਾਸਟਰ ਹੈਗਾ, ਟਿਪ ਆਫ ਦਾ ਆਈਸ ਵਰਗਾ। ਕਹਿੰਦੇ ਵੀ ਇਹਦੇ ਚ ਜੇ ਤੁਸੀਂ ਅਸਾਈਲਮ ਅਪਲਾਈ ਕਰਦੇ ਕੋਈ ਫੀਸ ਇਨਵੋਲਵ ਨਹੀਂ ਹੁੰਦੀ, ਤੇ ਇਨਸੈਂਟਿਵ ਇੰਨਾ ਆ ਵੀ ਤੁਸੀਂ ਕਹਿੰਦੇ ਫਰੋਜੂਲੈਂਟ ਅਸਾਈਲਮ ਐਪਲੀਕੇਸ਼ਨ ਫਾਈਲ ਕਰ ਸਕਦੇ ਕਿਉਂਕਿ ਫੀਸ ਹੀ ਹੈ ਨਹੀਂ। ਉਹ ਠੀਕ ਆ ਵਕੀਲ ਫੀਸ ਲੈਂਦੇ, ਵੈਸੇ ਕੋਈ ਫੀਸ ਨਹੀਂ ਹਨਾ। ਡੋਜ ਨੇ ਆਲਰੇਡੀ 1.3 ਮਿਲੀਅਨ ਏਲੀਅਨਸ ਉਹਨਾਂ ਦੀ ਲਿਸਟ ਤਿਆਰ ਕਰ ਲਈ ਆ ਜਿਹੜੇ ਮੈਡੀਕੇਟ ਲੈਂਦੇ ਹੈਗੇ ਆ। ਆਪਾਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਫ੍ਰੀ ਮੈਡੀਕਲ ਦਿੱਤਾ ਜਾਂਦਾ। ਸੋ ਉਹ ਵੀ ਲਿਸਟ ਦੇ ਵਿੱਚ ਸਾਰਾ ਕੁਝ ਉਹਨਾਂ ਨੇ ਤਿਆਰ ਕਰ ਲਿਆ ਆ। ਤੇ ਕਾਂਗਰਸ ਨੂੰ ਕਹਿੰਦੇ ਵੀ ਐਕਟ ਕਰਨਾ ਚਾਹੀਦਾ ਵੀ ਜਿਹੜੇ US ਦੇ ਟੈਕਸ ਪੇਅਰ ਬੈਨੀਫਿਟਸ ਪਹਿਲਾਂ ਅਮਰੀਕਨਸ ਨੂੰ ਜਾਣੇ ਚਾਹੀਦੇ ਹੈਗੇ ਆ। ਸੋ ਵਿਦਿਨ ਕਹਿੰਦੇ ਵੀ ਫਾਈਲ ਕਰਨ ਦੇ ਅਸਾਈਲਮ ਦੇ ਤੁਸੀਂ 5 ਮਹੀਨਿਆਂ ਬਾਅਦ ਤੁਹਾਨੂੰ ਜਿਹੜਾ ਆ ਵਰਕ ਪਰਮਿਟ ਮਿਲ ਜਾਂਦਾ ਆ। ਉਹ ਤੋਂ ਬਾਅਦ ਫਿਰ ਜਿਹੜੇ ਕਈ ਬੈਨੀਫਿਟ ਜਿਹੜੇ ਆ ਲੋਕ ਉਹ ਲੈ ਰਹੇ ਹੈਗੇ ਆ। ਸੋ ਡੋਜ ਨੇ ਇਹਦੇ ਸੰਬੰਧ ਦੇ ਵਿੱਚ ਵੀ ਇੱਕ ਬਹੁਤ ਜਿਹੜੀ ਕਾਫੀ ਐਕਸਪਲੇਨ ਕਰਦੀ ਹੋਈ ਜਿਹੜੀ ਰਿਪੋਰਟ ਆ ਉਹ ਛਾਪੀ ਹੈਗੀ ਆ। ਉਹ ਦਾ ਹੈਰੀਟੇਜ ਫਾਊਂਡੇਸ਼ਨ ਦੇ ਕੋਲ ਆ ਤੇ ਉਹ ਹੈ ਤਾਂ ਬਹੁਤ ਲੰਮੀ, ਆਪਣੇ ਕੋਲ ਸਮਾਂ ਘੱਟ ਆ। ਉਹਦੇ ਵਿੱਚ ਪੂਰੀ ਉਹਨੇ ਇਨਫੋਰਮੇਸ਼ਨ ਦਿੱਤੀ ਆ ਵੀ ਕਿੱਦਾਂ ਜਿਹੜਾ ਇਹਦਾ ਮਿਸਯੂਜ਼ ਕੀਤਾ ਜਾਂਦਾ। ਸੋ ਇਹ ਤੋਂ ਇਹ ਲੱਗਦਾ ਵੀ ਪੋਲੀਟੀਕਲ ਅਸਾਈਲਮ ਦੇ ਪਿੱਛੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਬਹੁਤ ਜ਼ਿਆਦਾ ਪਿਆ ਹੋਇਆ ਹੈ। ਸਟੀਵਨ ਮਿਲਰ ਵਾਈਟ ਹਾਊਸ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਨਾਲ ਜਿਹੜੇ ਇਹਨਾਂ ਦੇ ਐਡਵਾਈਜ਼ਰ ਨੇ ਡਿਪਟੀ ਚੀਫ ਆਫ ਸਟਾਫ ਫਾਰ ਪਾਲਿਸੀ ਆ, ਉਹਨਾਂ ਨੇ CBP ਨੂੰ 31 ਮਾਰਚ ਨੂੰ ਇੱਕ ਈਮੇਲ ਜਿਹੜੀ ਉਹ ਲਿਖੀ ਸੀ ਇਹਨਾਂ ਫਾਈਨਸ ਤੇ ਸੀਜ਼ਰਸ ਆ ਉਸ ਨੂੰ ਹੈਂਡਲ ਕਰਨ ਦੇ ਬਾਬਤ। ਸੋ ਉਸ ਤੋਂ ਬਾਅਦ ਇੱਕ ਦਿਨ ਬਾਅਦ CBP ਦਾ ਕਹਿੰਦੇ ਮੈਮੋ ਆ ਗਿਆ ਜਿਸ ਨੂੰ ਰਿਊਟਰਸ ਕਹਿੰਦੇ ਵੀ ਅਸੀਂ ਰਿਵਿਊ ਕੀਤਾ ਆ। ਉਹਦੇ ਵਿੱਚ ਇਹ ਆਰਗਿਊ ਕੀਤਾ ਗਿਆ, CBP ਕਹਿੰਦਾ ਵੀ ਇਹ ਕੰਮ ਆਈਸ ਵਾਲਿਆਂ ਨੂੰ ਜਿਹੜਾ ਉਹ ਦੇਣਾ ਚਾਹੀਦਾ ਹੈ। ਹਾਲ ਦੀ ਘੜੀ
ਇਹ ਨਹੀਂ ਕਹਿ ਰਹੇ ਵੀ ਇਹ ਕੰਮ ਨਹੀਂ ਕਰਨਾ। ਇਹ ਲੜਾਈ ਹੋ ਰਹੀ ਹੈ ਵੀ ਕਿਹੜਾ ਮਹਿਕਮਾ ਇਹ ਜਿਹੜਾ ਉਹ ਕਰੇ, ਸੀਬੀਪੀ ਕਰੇ ਕਿ ਆਈਸ ਜਿਹੜਾ ਆ ਉਹ ਕਰੇ। ਸੀਬੀਪੀ ਦਾ ਸਿਸਟਮ ਕਹਿੰਦੇ ਵੀ ਉਹਨਾਂ ਦੇ ਇਸ ਮੈਮੋ ਦੇ ਵਿੱਚ ਇਹ ਆਇਆ, ਕਹਿੰਦੇ ਵੀ ਸਪੋਰਟ ਨਹੀਂ ਕਰਦਾ ਇਦਾਂ ਦੇ ਇਮੀਗ੍ਰੇਸ਼ਨ ਫਾਈਨ ਵਾਲੇ ਜਿਹੜੇ ਉਹ ਸਿਸਟਮ ਨੂੰ ਲੈ ਕੇ, ਤੇ ਅਪਗ੍ਰੇਡ ਕਰਨ ਤੱਕ ਉਸ ਦੇ ਵਿੱਚ ਸਮਾਂ ਤੇ ਰਾਸ਼ੀ ਜਿਹੜੀ ਉਹ ਬਹੁਤ ਜ਼ਿਆਦਾ ਲੱਗੂਗੀ। ਇਹ ਮੈਮੋ ਕਹਿੰਦਾ ਵੀ ਉਹਨਾਂ ਨੂੰ ਘੱਟੋ ਘੱਟ 1000 ਪੈਰਾਲੀਗਲ ਸਪੈਸ਼ਲਿਸਟ ਦੀ ਜਿਹੜੀ ਉਹ ਨਵੀਂ ਲੋੜ ਪੈਣੀ ਆ। ਹਾਲ ਦੀ ਘੜੀ ਉਹਨਾਂ ਦੇ ਕੋਲ ਸਿਰਫ 313 ਜਾਣੇ ਨੇ। ਸੋ ਪਹਿਲਾ ਦਿਨ ਕਦੋਂ ਹੋਊਗਾ ਫਾਈਨਸ ਨੂੰ, ਉਹਦੇ ਬਾਰੇ ਅਜੇ ਕਲੀਅਰਲੀ ਮੈਂਸ਼ਨ ਨਹੀਂ ਆ, ਪਰ ਇਹ ਹੁਣ ਸਮਝੌਤਾ ਦੋਨਾਂ ਮਹਿਕਮਿਆਂ ਦੇ ਦਰਮਿਆਨ ਹੀ ਕੀਤਾ ਜਾ ਰਿਹਾ ਆ। ਡੀਐਚਐਸ ਦੇ ਅੰਡਰ ਦੋਨੋਂ ਆਉਂਦੇ ਆ ਵੀ ਆਈਸ ਵਾਲੇ ਇਹਨਾਂ ਫਾਈਨਸ ਨੂੰ ਤੇ ਸੀਜ਼ਰਸ ਨੂੰ ਦੇਖਣਗੇ ਕਿ ਸੀਬੀਪੀ ਵਾਲੇ ਜਿਹੜੇ ਆ ਉਹ ਇਹਨਾਂ ਫਾਈਨਸ ਤੇ ਸੀਜ਼ਰਸ ਨੂੰ ਜਿਹੜਾ ਉਹ ਦੇਖਣਗੇ। ਜ਼ਬਤ ਕਰਨ ਦੀ ਜਿਹੜੀ ਗੱਲ ਆ ਉਹ ਉਸ ਨੂੰ ਦੇਖੀ ਜਾਊਗੀ। ਇਹ ਹੁਣ ਆਉਂਦਾ ਸਮਾਂ ਜਿਹੜਾ ਉਹ ਦੱਸੇਗਾ, ਪਰ ਕਾਫੀ ਜਿਹੜੀਆਂ ਡਰਾਉਣੀਆਂ ਕਹਿ ਸਕਦੇ ਆ ਵੀ ਪਾਲਿਸੀਜ਼ ਆ ਉਹ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ। ਹਰਜੋਤ ਸਿੰਘ ਜੀ, ਬ੍ਰੇਕ ਲੈ ਲਈਏ ਜਲਦੀ ਤੇ ਫਿਰ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ। ਟ੍ਰੇਡ ਵਾਰ ਦੇ ਵਿੱਚ ਚੀਨ ਕੀ ਕਹਿੰਦਾ ਆ, ਅਮਰੀਕਾ ਦੇ ਨਾਲ ਸਿੰਗ ਫਸਾਊਗਾ, ਦੂਜੇ ਮੁਲਕ ਕੀ ਆਖ ਰਹੇ ਆ, ਉਹਦੇ ਬਾਰੇ ਜਿਹੜੀ ਉਹ ਕਰਦੇ ਆ ਚਰਚਾ। ਮਿਲਦੇ ਇੱਕ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹੋਰ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇੱਕ ਹੋਰ ਜਿਹੜੀ ਖਬਰ ਆ ABC ਰਿਪੋਰਟ ਕਰ ਰਿਹਾ, ਹੁਣੇ ਉਹਨੇ ਕੀਤੀ ਆ ਕੁਝ ਮਿੰਟ ਪਹਿਲਾਂ, ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜੋ CVP1 ਐਪ ਦੇ ਰਾਹੀਂ ਲੋਕ ਪਿਛਲੇ 2 ਸਾਲਾਂ ਚ ਆਏ ਆ, ਉਹਨਾਂ ਦਾ ਜਿਹੜਾ ਪਰੋਲ ਸਟੇਟਸ ਆ ਰਿਵੋਕ ਕਰ ਲਿਆ। ਸੋ 9 ਲੱਖ ਮਾਈਗ੍ਰੈਂਟਸ ਅੰਡਰ ਡਿਪੋਰਟੇਸ਼ਨ ਆ। ਜਿਹੜਾ ਇਹ ਪਰੋਲ ਸੀਗਾ 2 ਸਾਲਾਂ ਲਈ ਟੈਂਪਰੇਰੀ ਆਥੋਰਾਈਜੇਸ਼ਨ ਸੀ ਉਹਨਾਂ ਨੂੰ US ਰਹਿਣ ਦੀ, ਡਿਊ ਟੂ ਸਰਕਮਸਟੈਂਸਸ ਇਨ ਵਨਸ ਹੋਮ ਕੰਟਰੀ। ਸੋ ਹੁਣ ਜੋ CVP1 ਐਪ ਦੇ ਨਾਲ ਪਿਛਲੇ 2 ਸਾਲਾਂ ਦੇ ਵਿੱਚ ਆਏ ਹੈਗੇ ਆ 9 ਲੱਖ ਦੇ ਕਰੀਬ ਮਾਈਗ੍ਰੈਂਟਸ, ਮਿਲੀਅਨ ਲੋਕ ਹੋ ਗਏ ਆਲਮੋਸਟ 9 ਲੱਖ 85 ਉਹਨਾਂ ਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਜੋ ਪਰੋਲ ਸਟੇਟਸ ਆ ਰਿਵੋਕ ਕਰ ਰਿਹਾ। ਸੋ ਉਹਨਾਂ ਨੂੰ ਹੁਣ ਵਾਪਸ ਜਾਣਾ ਪਊਗਾ। ਸੋ ABC ਨੇ ਖਬਰ ਰਿਪੋਰਟ ਕੀਤੀ। ਮੈਂ ਕਮੈਂਟ ਪੜ੍ਹਦਾ ਸੀ ਤੇ 99% ਕਮੈਂਟ ਇਹ ਸੀ ਵੀ ਭਾਈ ਤਦੇ ਤਾਂ ਟਰੰਪ ਨੂੰ ਅਸੀਂ ਚੁਣਿਆ ਹੈਗਾ ਕਿ ਜਿਹੜੇ ਲੋਕ ਇਹ ਤਾਂ ਦੇਖੋ ਹਰਜੋਤ ਸਿੰਘ ਜੀ, ਜੇ ਆਪਣੇ ਲੋਕ ਪਹਿਲੀਆਂ ਖਬਰਾਂ ਤੋਂ ਡਰੀ ਜਾਂਦੇ ਸੀ ਜਿਹੜੀਆਂ ਅੱਜ ਕੀਤੀਆਂ, ਜਿੱਦਾਂ ਪਾਲਿਸੀ ਦਾ ਸ਼ਿਫਟ ਆਇਆ ਨਾ ਤੇ ਜਿੰਨੀ ਤੇਜ਼ੀ ਦੇ ਨਾਲ ਆਇਆ, ਜਿੱਦਾਂ ਹੀ ਸੁਪਰੀਮ ਕੋਰਟ ਦਾ ਉਹ ਫੈਸਲਾ ਆਇਆ ਏਲੀਅਨ ਐਨੀਮੀਜ਼ ਐਕਟ ਨੂੰ ਜਿਹੜਾ ਉਹ ਲੈ ਕੇ, ਇਹ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਸ਼ੁਰੂਆਤ ਹੀ ਕਰ ਰਹੇ ਇਸ ਹਿਸਾਬ ਦੇ ਨਾਲ। ਇਹ ਗਾਂ ਪਤਾ ਨਹੀਂ ਇਹਨਾਂ ਨੇ ਹੋਰ ਕਿੱਥੇ ਕਿੱਥੇ ਬੀੜ ਦੇਣਾ ਲੋਕਾਂ ਨੂੰ, ਬੜਾ ਹੀ ਸ਼ਿਕੰਜਾ ਜਿਹੜਾ ਉਹ ਕੱਸ ਰਹੇ ਹੈਗੇ ਆ। ਸੋ ਬਹੁਤ ਸਾਰੇ ਆਪਣੇ ਵੀ ਜਿਹੜੇ ਲੋਕ ਆ ਕਈ ਥਾਵਾਂ ਦੇ ਉੱਤੇ ਮਿਲਦੇ ਆ, 2 ਤਰ੍ਹਾਂ ਦੇ ਹੀ ਲੋਕ ਨੇ ਹੁਣ ਤਾਂ ਹਰਜੋਤ ਸਿੰਘ ਜੀ, ਜਾਂ ਤਾਂ ਟਰੰਪ ਦੇ ਕੱਟੜ ਸਮਰਥਕ ਤੇ ਜਾਂ ਉਹਦੇ ਕੱਟੜ ਆਲੋਚਕ। ਹੁਣ ਵਿੱਚ ਵਿਚਾਲੇ ਵਾਲੀ ਗੱਲ ਕਿਸੇ ਦੀ ਜਿਹੜੀ ਉਹ ਰਹਿ ਨਹੀਂ ਗਈ, ਜਾਂ ਤਾਂ ਕਹਿੰਦੇ ਵੀ ਇਹ ਬਹੁਤ ਸਹੀ ਆ ਤੇ ਜਾਂ ਕਹਿੰਦੇ ਵੀ ਨਹੀਂ ਹੁਣ ਇਹਨੇ ਭੱਠਾ ਜਿਹੜਾ ਉਹ ਪਾ ਦਿੱਤਾ, ਕੋਈ ਟੈਰਿਫ ਨੂੰ ਲੈ ਕੇ ਕਹਿੰਦਾ, ਕੋਈ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ ਕਹਿੰਦਾ। ਸੋ ਇਹ CVP1 ਐਪ ਜਿਹੜੀ ਬਾਈਡਨ ਉਹਨਾਂ ਨੇ ਬਣਾਈ ਸੀ, ਉਹਦੇ ਅਧੀਨ ਜਿਹੜੇ ਵੀ ਲੋਕ ਆਏ ਆ ਉਹਨਾਂ ਸਾਰਿਆਂ ਦੇ ਜਿਹੜੇ ਸਟੇਟਸ ਆ ਕਹਿੰਦੇ ਵੀ ਅਸੀਂ ਰਿਵੋਕ ਕਰਨ ਜਾ ਰਹੇ ਆ। ਸਾਊਥ ਸੁਡਾਨ ਵਾਲਿਆਂ ਦਾ ਨਹੀਂ ਹਰਜੋਤ ਸਿੰਘ ਜੀ, ਥੋੜੇ ਦਿਨ ਪਹਿਲੋਂ ਹੋਇਆ ਸੀ, ਉਹਨਾਂ ਨੇ ਸਾਰੀ ਮੁਲਕ ਦੇ ਵੀਜ਼ੇ ਜਿਹੜੇ ਉਹ ਰੱਦ ਕਰ ਦਿੱਤੇ ਸੀਗੇ। ਇਹ ਬਹੁਤ ਤੱਤੇ ਚੱਲ ਰਹੇ ਆ, ਇਹਨਾਂ ਤੋਂ ਤਾਂ ਦੂਰ ਹੀ ਰਹਿਣ ਦੀ ਜਿਹੜੀ ਇਸ ਟਾਈਮ ਲੋੜ ਹੈਗੀ ਆ। ਵੀ ਇਹ ਬਸ ਇਹੀ ਹੋਆ ਵੀ ਭਾਈ ਇਹਨਾਂ ਦੇ ਡਿੱਕੇ ਨਾ ਬੰਦਾ ਕੋਈ ਆਵੇ, ਉਸ ਹਿਸਾਬ ਦੇ ਨਾਲ ਚੱਲਦੇ। ਬਾਕੀ ਦੇਖੋ ਰਹਿਣਾ ਇੱਥੇ ਕੰਮ ਕਰਨਾ ਆ, ਹੁਣ ਤਾਂ ਏਦਾਂ ਹੀ ਆ। ਪਹਿਲਾਂ ਸ਼ੁਰੂਆਤ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਦੋਂ ਛਾਪੇਮਾਰੀ ਬਹੁਤ ਤੇਜ਼ੀ ਦੇ ਨਾਲ ਚੱਲਦੀ ਸੀ, ਉਦੋਂ ਉਹਨਾਂ ਨੇ ਪੂਰਾ ਦਿਖਾਤਾ ਵੀ ਆਹ ਕੁਛ ਕਰਨੇ ਆ। ਉਹਦੇ ਵਿੱਚ ਥੋੜਾ ਥੰਮ ਪਿਆ, ਥੋੜੀ ਠੱਲ ਪਈ, ਥੋੜਾ ਜਿਹਾ ਠੰਡ ਜੀ ਜਿਹੜੀ ਆਈ, ਤਾਂ ਉਸ ਤੋਂ ਬਾਅਦ ਦੇ ਵਿੱਚ ਆ ਇਦਾਂ ਦੀਆਂ ਪਾਲਿਸੀ, IRS ਦੇ ਨਾਲ ਸਮਝੌਤਾ, CVP1 ਐਪ ਦੇ ਵਾਲੇ ਸਾਰੇ ਰੱਦ, ਫਿਰ ਆ ਜਿਹੜਾ ਹੁਣ ਨਵਾਂ 1996 ਵਾਲਾ ਜਿਹੜਾ ਐਕਟ ਆ ਉਹ ਇਹਨਾਂ ਨੇ ਚਾਲੂ ਕਰਨ ਜਾ ਰਹੇ ਆ, ਵੀ ਫਾਈਨ ਕਰਨੇ ਆ, ਨਹੀਂ ਤਾਂ ਪ੍ਰਾਪਰਟੀ ਸੀਜ਼ ਕਰਨੀਆਂ ਆ, ਵੀ ਇਹ ਸਾਰਾ ਕੁਛ ਐਨੀਮੀਜ਼ ਐਕਟ ਆ ਉਸ ਨੂੰ ਮਨਜ਼ੂਰੀ ਇੱਕ ਹਿਸਾਬ ਦੇ ਨਾਲ ਮਿਲ ਜਾਣੀ। ਸੋ ਇਹ ਬਹੁਤ ਕੁਛ ਇਸ ਟਾਈਮ ਤੇਜ਼ੀ ਦੇ ਨਾਲ ਜਿਹੜਾ ਉਹ ਬਦਲ ਰਿਹਾ, ਪਾਲਿਸੀ ਡਰਾਸਟਿਕਲੀ ਜਿਹੜੀ ਆ ਉਹ ਤੇ ਸਖਤੀ ਵੱਲ ਨੂੰ ਜਿਹੜੀ ਉਹ ਇਸ ਟਾਈਮ ਵੱਧ ਰਹੀ ਹੈਗੀ ਆ ਜੀ। ਯੂਕਰੇਨ ਦੇ ਪ੍ਰੈਜ਼ੀਡੈਂਟ ਜੋ ਹੈਗੇ ਆ ਵਲਾਡੀਮੀਰ ਜ਼ੈਲੈਂਸਕੀ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ 2 ਚਾਈਨੀਜ਼ ਮੂਲ ਦੇ ਨੈਸ਼ਨਲ ਰਸ਼ੀਅਨ ਆਰਮੀ ਦੇ ਨਾਲ ਫਾਈਟ ਕਰਦੇ ਸੀ, ਉਹ ਯੂਕਰੇਨ ਵਾਲਿਆਂ ਨੇ ਫੜੇ ਹੈਗੇ ਆ। ਸੋ ਇਹ ਡੋਨਿਟਸਕ ਜੋ ਰੀਜਨ ਹੈਗਾ ਉੱਥੇ ਫੜੇ ਆ। ਕਹਿੰਦੇ ਵੀ ਸ਼ੱਕ ਤਾਂ ਸਾਨੂੰ ਪਹਿਲੇ ਹੀ ਸੀ ਵੀ ਜਿਹੜੇ ਚਾਈਨਾ ਵਾਲੇ ਆ ਰਸ਼ੀਆ ਦੀ ਸਪੋਰਟ ਕਰਦੇ ਆ। ਇਹ ਆਲਰੇਡੀ ਖਬਰਾਂ ਦੇ ਵਿੱਚ ਵੀ ਆਇਆ ਸੀ ਵੀ ਚਾਈਨਾ ਰਸ਼ੀਆ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ, ਖਾਸ ਕਰਕੇ ਡਰੋਨਸ ਦੀ, ਹੋਰ ਜਿਹੜਾ ਮਿਲਟਰੀ ਦਾ ਇਕਵਿਪਮੈਂਟ ਹੁੰਦਾ ਆ ਜਾਂ ਉਹਦੀ ਜਿਹੜੀ ਸਪੋਰਟ ਕਰ ਰਿਹਾ ਹੈਗਾ। ਪਰ ਅੱਜ ਇਹ ਜਿਹੜੇ ਲੋਕ ਫੜੇ ਗਏ ਆ, ਉਹਨਾਂ ਦੇ ਕੋਲ ਮਸ਼ੀਨ ਟੂਲਸ, ਡਰੋਨਸ, ਟਰਬੋਜੈਟ ਇੰਜਨ ਟੈਕਨੋਲੋਜੀ, ਕਰੂਜ਼ ਮਿਸਲਸ, ਮਾਈਕਰੋ ਇਲੈਕਟ੍ਰੋਨਿਕਸ, ਇਹ ਸਾਰਾ ਕੁਝ ਚਾਈਨਾ ਵਾਲੇ ਸਪੋਰਟ ਕਰ ਰਹੇ ਰਸ਼ੀਆ ਨੂੰ। ਹੁਣ ਦੇਖੋ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਇੱਥੇ ਕੀ ਸਟੈਂਡ ਆਉਂਦਾ, ਕਿਉਂਕਿ ਰਸ਼ੀਆ ਦੇ ਮਾਮਲੇ 'ਚ ਤਾਂ ਉਹ ਚੁੱਪ ਹੀ ਆ ਤੇ ਚਾਈਨਾ ਨੇ ਜਿਹੜੇ ਟੈਰਿਫ ਲਾਏ, ਉਧਰ ਚਾਈਨਾ ਇੱਧਰ ਟੈਰਿਫ ਦੇ ਨਾਲ ਵੀ ਪੂਰਾ ਔਖਾ ਆ। ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਅਸੀਂ 34% ਲਾਏ ਆ ਤੇ ਚਾਈਨਾ ਨੇ 34% ਲਾਤੇ ਸੀ, ਤੇ ਫਿਰ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਆਈ ਵੀ ਅਸੀਂ 50% ਲਾਵਾਂਗੇ, ਤੇ ਚਾਈਨਾ ਵਾਲੇ ਕਹਿੰਦੇ ਹੁਣ ਅਸੀਂ ਤਿਆਰ ਹੈਗੇ ਆ, ਅਸੀਂ ਪਿੱਛੇ ਨਹੀਂ ਹਟਣਾ ਇਹ ਤੋਂ। ਅਖੀਰ ਦਾ ਫਾਈਟ ਟੂ ਦੀ ਐਂਡ ਆ ਕਹਿੰਦੇ। ਹਾਲਾਂਕਿ ਬਹੁਤ ਸਾਰੇ ਮੁਲਕ
ਵੀਅਤਨਾਮ, ਤਾਈਵਾਨ ਉਹ ਐਗਰੀ ਕਰ ਗਏ ਆ। ਯੂਰਪੀਅਨ ਹੋਰ ਵੀ ਯੂਨੀਅਨ ਬਹੁਤ ਵੀ ਸਾਰੇ ਗੱਲਬਾਤ ਮੁਲਕ ਕਰ ਰਿਹਾ ਆ 50% ਦੇ ਕਰੀਬ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਵੀ ਕਾਫੀ ਮੁਲਕ ਜਿਹੜੇ ਆ ਉਹ ਨੈਗੋਸ਼ੀਏਟ ਕਰ ਰਹੇ ਹੈਗੇ ਆ। ਤੇ ਅੱਜ ਉਸੇ ਦੇ ਕਰਕੇ ਹੀ ਜਿਹੜੀ ਸਟਾਕ ਆ ਮੁੜ ਦੁਬਾਰਾ ਥੋੜੀ ਜਿਹੀ ਖੁਸ਼ੀ ਦੀ ਲਹਿਰ ਉਹਦੇ ਵਿੱਚ ਆਈ ਆ। ਇੱਕ ਟਾਈਮ ਦੇ ਉੱਤੇ 1200-1300 ਪੁਆਇੰਟ ਚੜ ਗਿਆ ਸੀ। ਹੁਣ ਜਦੋਂ ਐਨ 10 ਵਜੇ ਤੁਹਾਡੇ ਨਾਲ ਗੱਲ ਕਰ ਰਹੇ ਆ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਤਾਂ ਡਾਓ ਜੋਨ 368, ਨੈਸਡੈਕ 49 ਤੇ S&P ਜਿਹੜਾ ਉਹ 27 ਪੁਆਇੰਟ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਥੋੜਾ ਜਿਹਾ ਮੁੜ ਨੈਗੋਸ਼ੀਏਸ਼ਨ ਦੀ ਜਦੋਂ ਚਰਚਾ ਸੁਣੀ ਆ ਟੈਰਿਫ ਨੂੰ ਲੈ ਕੇ ਵੀ ਉਹ ਉਸ ਦੇ ਵਿੱਚ ਅੱਗੇ ਵੱਧ ਰਹੇ ਆ। ਸੋ ਚਾਈਨਾ ਦੇ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈ, ਕਿਉਂਕਿ ਇਹ ਟੈਰਿਫ ਵਾਰ ਦੇ ਵਿੱਚ ਮੇਨ ਖਬਰ ਸੀ ਅੱਜ ਦੀ ਜਿਹੜੀ ਆ ਵੀ ਚਾਈਨਾ ਦੀ ਸਰਕਾਰ ਜਿਹੜੀ ਕਹਿੰਦੀ ਵੀ ਅਸੀਂ ਅਖੀਰ ਤੱਕ ਲੜਾਂਗੇ 34% 50% ਕਿੱਦਾਂ ਜਿਹੜਾ ਉਹ ਹੋਊਗਾ। ਉਧਰ ਏਸ਼ੀਅਨ ਮਾਰਕੀਟ ਦੇ ਵਿੱਚ ਕਹਿੰਦੇ ਵੀ ਅੱਜ ਇੰਪਰੂਵਮੈਂਟ ਦੇਖੀ ਗਈ ਸੀ ਜਦ 2-3 ਦਿਨ ਲਗਾਤਾਰ ਮੂੰਹ ਦੇ ਮੂੰਹ ਜਿਹੜੀਆਂ ਮਾਰਕੀਟਸ ਸਾਰੇ ਪਾਸੇ ਡਿੱਗੀਆਂ ਸੀਗੀਆਂ। ਕਹਿੰਦੇ ਵੀ ਹੁਣ ਜਿਹੜਾ ਰਿਸਪੌਂਸ ਆ ਬੀਜਿੰਗ ਦੇ ਵਿੱਚੋਂ ਜੋ ਆਇਆ ਆ ਟਿਟ ਫॉर ਟੈਟ ਦਾ ਦੋਨਾਂ ਮੁਲਕਾਂ ਦੇ ਵਿੱਚ, ਜੇ ਹੁਣ ਅਮਰੀਕਾ ਵਾਲੇ 50% ਲਾ ਦਿੰਦੇ ਆ ਤੇ ਕੀ ਚਾਈਨਾ ਵਾਲੇ ਮੁੜ ਦੁਬਾਰਾ 50% ਲਾ ਦੇਣਗੇ? ਅੱਜ ਦੇ ਬਿਆਨ ਤੋਂ ਲੱਗਦਾ ਹੈ ਵੀ ਹਾਂ ਇਹ ਲਾ ਸਕਦੇ ਹੈਗੇ ਆ। ਅਮਰੀਕਾ ਤੇ ਚਾਈਨਾ ਦੇ ਟ੍ਰੇਡ ਵਾਰ ਦਾ ਅਸਰ ਕਿੱਥੇ ਤੱਕ ਹੋਊਗਾ ਫੁੱਲ ਸਕੇਲ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਹੋਊਗੀ। ਇੱਥੋਂ ਤੱਕ ਪ੍ਰੈਜ਼ੀਡੈਂਟ ਟਰੰਪ ਨੇ ਆਖ ਦਿੱਤਾ ਸੀਗਾ ਵੀ ਉਹ 100% ਤੱਕ ਟੈਰਿਫ ਜਿਹੜੇ ਚਾਈਨੀਜ਼ ਗੁੱਡਸ ਇੰਪੋਰਟ ਆ ਉਹਦੇ ਉੱਤੇ ਲੱਗ ਸਕਦੇ ਆ। 9 ਅਪ੍ਰੈਲ ਦਾ ਦਿਨ ਆ, ਯਾਨੀ ਕਿ ਕੱਲ ਤੋਂ ਬੁੱਧਵਾਰ ਤੋਂ ਜਿਹੜੇ ਇਹ ਲੱਗਣੇ ਸੀਗੇ। ਉਸ ਤੋਂ ਪਹਿਲਾਂ ਕੋਈ ਸਮਝੌਤਾ ਹੁੰਦਾ ਆ ਜਾਂ ਨਹੀਂ। ਯੂਰਪੀਅਨ ਸੰਘ ਨੇ ਇਹ ਕਿਹਾ ਸੀਗਾ ਹਰਜੋਤ ਸਿੰਘ ਜੀ ਜਿਹੜੀ ਨੈਗੋਸ਼ੀਏਸ਼ਨ ਦੇ ਵਿੱਚ ਵੀ ਅਸੀਂ ਤੁਹਾਡੇ ਕੁਝ ਸਮਾਨ ਦੇ ਉੱਤੇ 0% ਲਾਉਂਦੇ ਆ, ਤੁਸੀਂ ਵੀ ਕੁਝ ਸਮਾਨ ਦੇ ਉੱਤੇ 0% ਲਾ ਦਿਓ। ਤੇ ਉਸ ਕਹਿ ਸਕਦੇ ਹਾਂ ਵੀ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਆ ਅਮਰੀਕਾ ਨੇ, ਜਿਹੜਾ ਉਹ ਨਾ ਕਰ ਦਿੱਤੀ ਆ। ਸੋ ਕਹਿੰਦੇ ਵੀ ਟੈਰਿਫ ਤਾਂ ਲੱਗੂਗਾ ਹੀ ਲੱਗੂਗਾ। ਸੋ ਇਸ ਪਾਸੇ ਵੱਲ ਨੂੰ ਗੱਲ ਵੱਧ ਰਹੀ ਆ। ਵੀਅਤਨਾਮ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ, ਹੋਰ ਮੁਲਕਾਂ ਨੂੰ ਜਿਹੜਾ ਕਹਿੰਦੇ ਵੀ ਅਸੀਂ ਨੈਗੋਸ਼ੀਏਟ ਜਿਹੜਾ ਹੁਣ ਕਰ ਰਹੇ ਆ। ਉੱਦਾਂ ਜਿਸ ਦਿਨ ਇਹ ਰੈਸੀਪ੍ਰੋਕਲ ਟੈਰਿਫ ਐਲਾਨੇ ਗਏ ਸੀਗੇ, ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਕੈਰੋਲਿਨ ਲਿਵਿਟ ਨੇ ਕਿਹਾ ਸੀ ਵੀ ਨੈਗੋਸ਼ੀਏਸ਼ਨ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ, ਪਰ ਲਗਾਤਾਰ ਮਾਰਕੀਟ ਕ੍ਰੈਸ਼ ਹੋਣ ਤੋਂ ਬਾਅਦ ਚ ਟਰੰਪ ਹੋਣਾ ਨੇ ਆਪਣੇ ਇਸ ਚੀਜ਼ ਨੂੰ ਨਜ਼ਰੀਏ ਨੂੰ ਬਦਲਦੇ ਹੋਏ ਨੈਗੋਸ਼ੀਏਸ਼ਨ ਦੇ ਲਈ ਰਾਹ ਜਿਹੜਾ ਆ ਉਹ ਖੋਲ ਦਿੱਤਾ ਹੈਗਾ ਆ। ਦੇਖੋ ਦਰਦ ਤਾਂ ਹਰਜੋਤ ਸਿੰਘ ਜੀ ਅਮਰੀਕੀਆਂ ਨੂੰ ਵੀ ਤੇ ਸਾਰੀ ਦੁਨੀਆ ਨੂੰ ਸਹਿਣਾ ਪੈਣਾ ਆ, ਪਰ ਆਪਾਂ ਉਮੀਦ ਕਰਦੇ ਹਾਂ ਵੀ ਇਹਨਾਂ ਜੇ ਟੈਰਿਫਸ ਦੇ ਕਰਕੇ ਇਵੈਂਚੁਅਲੀ ਮੈਨੂਫੈਕਚਰਿੰਗ ਜਾਂ ਹੋਰ ਮਾਰਕੀਟਸ ਹੋਰ ਕੰਪਨੀਜ਼ ਅਮਰੀਕਾ 'ਚ ਮੂਵ ਹੁੰਦੀਆਂ ਆ ਤਾਂ ਆਪਣਾ ਬਹੁਤ ਸਾਰੇ ਮੁਲਕਾਂ ਦੇ ਉੱਤੇ ਜਿਹੜਾ ਕਹਿ ਸਕਦੇ ਵੀ ਨਿਰਭਰਤਾ ਆ ਵੀ ਉਹਨਾਂ ਦੇ ਉੱਤੇ ਟੇਕ ਹੁੰਦੀ ਆ ਉਹ ਘਟੂਗੀ, ਤਾਂ ਇੱਕ ਮਾਰਕੀਟ ਹੋਰ ਬੈਟਰ ਹੋ ਸਕਦੀ ਆ ਅਮਰੀਕਾ ਦੇ ਵਿੱਚ। ਪਰ ਲੋਕ ਕਿੰਨੇ ਕੁ ਚਿਰ ਦੇ ਲਈ ਇਸ ਜਿਹੜੀ ਪੀੜ ਨੂੰ ਸਹਿਣ ਦੇ ਲਈ ਰੈਡੀ ਆ, ਇਹ ਹੁਣ ਜਿਹੜੇ ਵੱਡੇ ਜਿਹੜੇ ਉਹ ਸਵਾਲ ਰਹਿਣਗੇ। ਬਹੁਤ ਸਾਰੇ ਇਕਨੋਮਿਸਟ ਇਸ ਹੱਕ 'ਚ ਵੀ ਆਏ ਹੈਗੇ ਆ। ਇੱਕ ਬਿਲੀਅਨੇਅਰ ਐਂਡੀ ਵੀਲ ਕਰਕੇ ਆ, ਕਹਿੰਦੇ ਵੀ ਅਮਰੀਕਾ ਦਾ ਵੈਲਥੀਐਸਟ ਬੈਂਕਰ ਆ, ਉਹਨੇ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਟੈਰਿਫ ਦਾ ਸ਼ੌਕ ਐਂਡ ਵੇਵ ਟੈਰਿਫ ਪਾਲਿਸੀਜ਼ ਆ, ਇਹਦਾ ਅਸਰ ਤਾਂ ਜ਼ਰੂਰ ਹੋਊਗਾ, ਪਰ ਲੌਂਗ ਟਰਮ ਦੇ ਵਿੱਚ ਕਹਿੰਦੇ ਵੀ ਸਾਨੂੰ ਇਹਦਾ ਜਿਹੜਾ ਆ ਫਾਇਦਾ ਰਹੂਗਾ। ਇਹ ਇੱਕ ਜਿਹੜੇ ਇਕਨੋਮਿਸਟ ਵੀ ਆ ਤੇ ਬੈਂਕਰ ਵੀ ਹੈਗੇ ਆ, ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਮਾਰਕੀਟ ਵਾਚ ਦੇ ਵਿੱਚ ਅੱਜ ਰਿਪੋਰਟ ਕੀਤਾ ਗਿਆ ਜੀ। ਤੇ ਜਿਸ ਹਿਸਾਬ ਦੇ ਨਾਲ ਟਿਟ ਫॉर ਟੈਟ ਅਮਰੀਕਾ ਤੇ ਚਾਈਨਾ ਦੇ ਦਰਮਿਆਨ ਚੱਲ ਰਿਹਾ ਤੇ ਇਹ ਟੈਰਿਫ ਪਰਸੈਂਟੇजेस ਜਿਹੜੀਆਂ ਹੋਰ ਵੱਧ ਸਕਦੀਆਂ ਹੈਗੀਆਂ ਤੇ ਕਿੱਦਾਂ ਦਾ ਅਸਰ ਪਊਗਾ ਇਸ ਦੇ ਉੱਤੇ ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸ ਸਕਦਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਸਮਾਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ, ਦੇਖਦੇ ਰਹੋ ਪੰਜਾਬੀ ਰੇਡੀਓ USA।